ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ YouTube ਚੈਨਲ ਬੰਦ ਹੋਇਆ। ਉਹ ਢੋਟੀਆਂ ਵਾਲੇ ਸਰਬਜੀਤ ਸਿੰਘ ਨੇ ਉਸ ਦਿਨ ਕਥਾ ਕੀਤੀ ਸੀ, ਜਿਹਦੇ ਵਿੱਚ 1984 ਦੇ ਵਿੱਚ ਇੰਦਰਾ ਗਾਂਧੀ ਦੇ ਬਾਰੇ ਜਾਂ ਜੋ ਉੱਥੇ ਨਵੰਬਰ 'ਚ ਵਾਪਰਿਆ ਉਹਦੇ ਬਾਰੇ ਚਰਚਾ ਕੀਤੀ ਸੀ। ਤਾਂ YouTube ਨੇ ਇਸ ਗੱਲ ਦਾ ਇਤਰਾਜ਼ ਬਣਾ ਕੇ ਉਹਨੂੰ ਬੰਦ ਕਰਤਾ। ਬਹੁਤ ਸਾਰੇ ਪ੍ਰਚਾਰਕ, ਬਹੁਤ ਸਾਰੀਆਂ ਸੰਸਥਾਵਾਂ ਸਿੱਖ ਰਵਾਇਤਾਂ ਤੋਂ ਉਲਟ ਘਟੀਆ ਪੱਧਰ ਦੀ ਕਥਾ ਕਰਦੇ ਆ ਤੇ ਹਿੰਦੂ ਤਵੀ ਨਜ਼ਰੀਏ ਵਾਲੀ ਕਥਾ ਕਰਦੇ ਆ। ਉਦੋਂ ਤਾਂ ਕਦੇ ਨਹੀਂ YouTube ਵਾਲਿਆਂ ਨੂੰ ਉਹ ਦਿਖਿਆ ਵੀ ਇਹਦੀਆਂ ਸ਼ਿਕਾਇਤਾਂ ਹੋ ਰਹੀਆਂ ਨੇ, ਸਿੱਖ ਸ਼ਿਕਾਇਤਾਂ ਵੀ ਕਰਦੇ ਆ। ਜੇਕਰ ਇੱਥੇ ਮਹਾਭਾਰਤ ਦੀ ਕਥਾ ਹੋ ਸਕਦੀ ਹੈ, ਜੇ ਇੱਥੇ ਹੋਲੋਕਾਸਟਾਂ ਦੀ, ਕਰਬਲਾ ਦੀ ਜਾਂ ਹੋਰ ਇਜ਼ਰਾਈਲ ਜੰਗਾਂ ਯੁੱਧਾਂ ਦੀ, ਮਾਰ ਧਾੜ ਦੀ, ਹਿੰਸਾ ਦੀਆਂ ਗੱਲਾਂ ਹੋ ਰਹੀਆਂ ਨੇ, ਤਾਂ ਉਦੋਂ ਤਾਂ YouTube ਨੂੰ ਕੋਈ ਤਕਲੀਫ ਨਹੀਂ ਹੁੰਦੀ। ਪਰ ਸਿੱਖਾਂ ਦੇ ਨਾਲ ਸੰਬੰਧਿਤ ਇੱਕ ਘਟਨਾਕ੍ਰਮ ਦੀ ਗੱਲ ਕਿ ਨਵੰਬਰ 84 ਨੂੰ ਸਿੱਖਾਂ ਦਾ ਘਾਣ ਹੋਇਆ ਸੀ, ਇੰਦਰਾ ਦਾ ਕਤਲ ਹੋਇਆ ਸੀ, ਇਹ ਗੱਲ ਜਿਹੜੀ ਆ ਕਿਉਂ ਚੁਭੀ ਇਸ ਕਰਕੇ ਕਿ ਜਿਹੜਾ YouTube ਦੇ ਉੱਤੇ ਇਸ ਮੌਕੇ ਬੰਦਾ ਕੰਮ ਕਰਦਾ, ਉਹਦੇ ਬਾਰੇ ਚਰਚਾ ਛਿੜੀ ਹੋਈ ਆ ਵੀ ਉਹ ਕੋਈ ਬਾਹਮਣ ਬਾਣੀਆਂ ਵਾ, ਹਿੰਦੂ ਆ। ਇੱਕ ਪਾਸੇ ਤਾਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ, ਦੂਜੇ ਪਾਸੇ ਸਿੱਖਾਂ ਦਾ ਸੰਘ ਘੁੱਟਿਆ ਜਾ ਰਿਹਾ, ਸਿੱਖਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਹੁਣ ਜਿਹੜੇ ਲੋਕ ਕਹਿੰਦੇ ਹੁੰਦੇ ਆ ਜੀ ਹਿੰਦੂ ਸਿੱਖ ਏਕਤਾ, ਉਹ ਦੱਸਣ ਵੀ ਹੋਰ ਤੁਹਾਡੇ ਉਹ ਕਿਹੜੇ ਹਿਸਾਬ ਨਾਲ ਛਿੱਤਰ ਫੇਰਨ ਜਿਹਦੇ ਨਾਲ ਤੁਹਾਡੀਆਂ ਅੱਖਾਂ ਖੁੱਲ ਜਾਣ। ਸੱਚਾਈ ਇਹ ਆ ਕਿ ਸਾਡੀ ਕੌਮ ਦੇ ਵਿੱਚ ਜਿਹੜਾ ਮਾਤਾ ਦਾ ਮਾਲ ਆ ਚੁੱਕਿਆ ਨਾ ਜੀ, ਇਹਦਾ ਜਿੰਨਾ ਟਾਈਮ ਇਲਾਜ ਨਹੀਂ ਹੁੰਦਾ ਉਹਨਾਂ ਟਾਈਮ ਸਿੱਖਾਂ ਦਾ ਬਣਨਾ ਬੁਣਨਾ ਕੁਛ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਸ਼ਤਾਬਦੀ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ, ਉਹਨਾਂ ਤਹਿਤ ਇੱਕ ਪਾਸੇ ਤਾਂ ਹਿੰਦੂ ਤਵੀਆਂ ਦਾ, ਭਗਵੇਂ ਬ੍ਰਿਗੇਡ ਦਾ ਹਮਲਾ ਬੜੇ ਜ਼ੋਰਾਂ ਤੇ ਆ ਤੇ ਉਹ ਪੂਰੇ ਭਾਰਤ ਵਿੱਚ ਜਾਂ ਜਿੱਥੇ-ਜਿੱਥੇ ਉਹਨਾਂ ਦਾ ਜ਼ੋਰ ਚੱਲ ਰਿਹਾ, ਉਹ ਸਾਰਾ ਕੁਝ ਹਿੰਦੂ ਤਵੀ ਨਜ਼ਰੀਏ ਅਨੁਸਾਰ ਦਰਸਾ ਰਹੇ ਨੇ ਤੇ ਜੋ ਕੁਝ ਉਹ ਕਰ ਰਹੇ ਨੇ, ਜੋ ਕੁਝ ਉਹ ਕਹਿ ਰਹੇ ਨੇ, ਉਹਦੇ ਵਿੱਚ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਤਬਕਾ ਜਿਹੜਾ ਉਹ ਪੂਰੇ ਧੜੱਲੇ ਨਾਲ ਸ਼ਾਮਲ ਵੀ ਹੋ ਰਿਹਾ। ਦੂਜੇ ਪਾਸੇ ਪੰਜਾਬ ਸਰਕਾਰ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟਕਰਾਅ ਜਿਹੜਾ ਉਹ ਵੀ ਜ਼ੋਰ ਫੜਦਾ ਦਿਖ ਰਿਹਾ। ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਜਦੋਂ ਸ਼ੁਰੂ ਹੋਈ ਸੀ, ਲੱਗਦਾ ਨਹੀਂ ਸੀ ਗੱਲ ਇੰਨੀ ਵਧੂਗੀ, ਪਰ ਹੁਣ ਜਾਪ ਰਿਹਾ ਕਿ ਕੰਮ ਜ਼ਿਆਦਾ ਵਿਗੜ ਸਕਦਾ। ਵੈਸੇ ਆਪਾਂ ਨੂੰ ਪਤਾ ਕਿ ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ ਸ਼ਤਾਬਦੀ ਮਨਾਈ ਸੀ, 300 ਸਾਲਾ ਮਨਾਇਆ 1999, ਉਸ ਟਾਈਮ ਬਾਦਲ ਸਾਹਿਬ ਨੇ ਸਰਕਾਰੀ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਪਾਸੇ ਰੱਖਦਿਆਂ ਹੋਇਆਂ ਇੱਕ ਤਰੀਕੇ ਨਾਲ ਸਾਰਾ ਕੁਝ ਸਰਕਾਰੀ ਤੌਰ ਤੇ ਮਨਾਇਆ ਤੇ ਭਗਵੇਂ ਬ੍ਰਿਗੇਡ ਨੂੰ ਪੂਰੀ ਖੁੱਲ੍ਹ ਦਿੱਤੀ। ਉਸ ਮੌਕੇ ਜੋ ਕੁਝ ਵਾਪਰਿਆ ਉਹ ਇੰਨਾ ਸ਼ਰਮਨਾਕ ਹੈ ਕਿ ਅੱਜ ਵੀ ਉਹ ਗੱਲਾਂ ਚੇਤੇ ਕਰਕੇ ਰੋਣ ਆਉਂਦਾ। ਪਰ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਨਾ ਉਦਣ ਪਤਾ ਲੱਗਿਆ ਸੀ ਤੇ ਨਾ ਅੱਜ ਪਤਾ ਲੱਗਿਆ ਕਿ ਤੁਹਾਡੇ ਨਾਲ ਵਾਪਰਿਆ ਕੀ ਹੈ। 300 ਸਾਲੇ ਮੌਕੇ ਬਾਦਲਕਿਆਂ ਦੇ ਰਾਹੀਂ ਭਗਵੇਂ ਬ੍ਰਿਗੇਡ ਨੇ ਸਿੱਖੀ ਦਾ ਬਾਹਮਣੀਕਰਨ ਕਰਨ ਵਿੱਚ, ਸਿੱਖੀ ਦਾ ਹਿੰਦੂਕਰਨ ਕਰਨ ਵਿੱਚ ਬਹੁਤ ਜ਼ਿਆਦਾ ਜ਼ੋਰਦਾਰ ਹੱਲਾ ਬੋਲਿਆ ਸੀ। ਉਸ ਤੋਂ ਅਗਲੇ ਸਾਲ ਸਨ 2000 ਦੇ ਵਿੱਚ ਤਾਂ ਪੰਜਾਬ ਦੇ ਪਿੰਡਾਂ ਵਿੱਚ ਤੇ ਹੋਰਨਾਂ ਥਾਵਾਂ ਦੇ ਉੱਤੇ ਸਿੱਖੀ ਦਾ ਹਿੰਦੂਕਰਨ ਕਰਨ ਵਾਲੇ ਇੰਨੇ ਜ਼ਿਆਦਾ ਪ੍ਰੋਗਰਾਮ ਹੋਣ ਲੱਗੇ ਕਿ ਸੰਗਤਾਂ ਨੂੰ ਸੜਕਾਂ ਤੇ ਆਉਣਾ ਪਿਆ, ਮੈਦਾਨ ਮੱਲਣਾ ਪਿਆ। ਪਰ ਬਾਦਲ ਸਾਹਿਬ ਨੇ ਕਿਸੇ ਦੀ ਸੁਣੀ ਸਾਣੀ ਨਹੀਂ ਸੀਗੀ। ਬਾਦਲ ਸਾਹਿਬ ਨੂੰ ਉਦੋਂ ਦਿੱਲੀ ਦਾ ਥਾਪੜਾ ਸੀ, ਅਡਵਾਨੀ ਤੇ ਵਾਜਪਾਈ ਵਰਗਿਆਂ ਦੀ ਚਾਕਲ ਵਿੱਚ ਆ ਕੇ ਪੰਜਾਬ ਦੇ ਵਿੱਚ ਕਿਸੇ ਵੀ ਪੰਥਕ ਸੋਚ ਵਾਲੇ ਨੂੰ ਹਿੱਲਣ ਨਹੀਂ ਸੀ ਦਿੱਤਾ ਜਾ ਰਿਹਾ। ਉਹਨਾਂ ਦਿਨਾਂ ਦੇ ਵਿੱਚ ਪੁਲਿਸ ਦਾ ਡੰਗ ਬੜਾ ਤੇਜ਼ ਸੀ ਤੇ ਜਦੋਂ ਜਿਹਨੂੰ ਚਾਹੁਣ ਚੱਕ ਕੇ ਅੰਦਰ ਕੀਤਾ ਜਾ ਸਕਦਾ ਸੀ। ਖਾੜਕੂ ਲਹਿਰ ਤਾਜੀ ਅਜੇ ਸਮਾਪਤ ਹੋਣ ਵਾਲੇ ਪਾਸੇ ਸੀ ਤੇ ਲੋਕਾਂ ਨੂੰ ਅਜੇ ਦਹਿਸ਼ਤ ਦਾ ਬਹੁਤ ਵੱਡਾ ਡਰ ਸੀ ਲੋਕਾਂ ਨੂੰ। ਕੁੱਲ ਮਿਲਾ ਕੇ ਬਾਦਲਕਿਆਂ ਨੇ 300 ਸਾਲੇ ਨੂੰ ਪੂਰੀ ਤਰ੍ਹਾਂ ਬਾਹਮਣਵਾਦ ਦਾ ਪ੍ਰਚਾਰ ਕਰਨ ਵਾਲਾ ਇੱਕ ਤਿਉਹਾਰ ਬਣਾ ਛੱਡਿਆ ਤੇ ਅੱਜ ਵੀ ਉਹ ਬਹੁਤ ਸਾਰੀਆਂ ਗੱਲਾਂ ਜਦੋਂ ਚੇਤੇ ਕਰਦੇ ਆ ਕਿ ਕਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਹਰ ਹਰ ਮਹਾਦੇਵ ਵਾਲੇ ਪਹੁੰਚੇ ਸੀ ਇੱਥੇ। ਤੇ ਪ੍ਰੋਫੈਸਰ ਮਨਜੀਤ ਸਿੰਘ ਦੀ ਇੱਕ ਵੀਡੀਓ ਤੁਸੀਂ ਇਹਨਾਂ ਦਿਨਾਂ 'ਚ ਦੇਖੀ ਹੋਣੀ ਆ, ਜਿੱਥੇ ਉਹ ਕਹਿੰਦੇ ਨੇ
ਅੱਜ ਇੱਕ ਹੋਰ ਚੈਨਲ ਦੇ ਉੱਤੇ ਉਸ ਮੌਕੇ ਜਿਹੜੇ ਡੀਸੀ ਸੀਗੇ ਉੱਥੇ ਉਹਨਾਂ ਨੇ ਵੀ ਪੁਸ਼ਟੀ ਕੀਤੀ ਆ। ਅੱਜ ਇੱਕ ਇੰਟਰਵਿਊ ਉਹਨਾਂ ਦੀ ਆਈ ਆ, ਜਿਹੜੇ ਉਸ ਟਾਈਮ ਰੋਪੜ ਇਲਾਕੇ ਚ ਅਨੰਦਪੁਰ ਸਾਹਿਬ ਦੇ ਵਿੱਚ ਡੀਸੀ ਸੀ। ਉੱਥੇ ਆਰਐਸਐਸ ਵਾਲਿਆਂ ਦਾ ਪੂਰਾ ਜ਼ੋਰ ਸੀਗਾ। ਇਹ ਤਾਂ ਜਾਣੀ ਕਿ ਇਉਂ ਕਹੀਏ ਵੀ ਜਥੇਦਾਰ ਹੋਣ ਦੇ ਨਾਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰੋਫੈਸਰ ਮਨਜੀਤ ਸਿੰਘ ਅੜ ਗਏ, ਡਟ ਗਏ, ਜਾਂ ਬਹੁਤ ਸਾਰੇ ਹੋਰ ਸਿੱਖ ਹਮਾਇਤ ਵਿੱਚ ਆ ਗਏ। ਟੌਹੜਾ ਦਲ ਦਾ, ਟੌਹੜਾ ਸਾਹਿਬ ਦਾ ਵੀ ਇਸ ਗੱਲ ਦੇ ਉੱਤੇ ਚੰਗਾ ਅਸਰ ਰਿਹਾ ਕਿ ਵਿਰੋਧ ਬਹੁਤ ਹੋਊਗਾ। ਕੁੱਲ ਮਿਲਾ ਕੇ ਬਾਦਲ ਗਿਆ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ, ਪਰ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਆਰਐਸਐਸ ਵਾਲੇ ਜਿਹੜੇ ਆ ਉਹ ਚੌਧਰ ਘੋਟਣ ਦੇ ਵਿੱਚ ਓਨਾ ਜ਼ਿਆਦਾ ਕਾਮਯਾਬ ਨਹੀਂ ਹੋਏ ਜਿੰਨਾ ਉਹ ਹੋ ਸਕਦੇ ਸੀ। ਪਰ ਫਿਰ ਵੀ ਨੁਕਸਾਨ ਸਾਡਾ ਹੋਇਆ ਸੀ। ਤੇ ਜੇ ਸਰਕਾਰੀ ਤੌਰ ਤੇ ਮਨਾਇਆ ਦਿਨ 300 ਸਾਲਾ, ਤਾਂਹੀਓ ਸਿਆਪੇ ਗਲ ਪਏ ਨਾ। ਤੇ ਉਦੋਂ ਬਾਅਦ ਵਿੱਚ ਤਾਂ ਫਿਰ ਅਗਲੇ 15-20 ਸਾਲ ਜੋ ਕੁਝ ਹੋਇਆ ਪੰਜਾਬ 'ਚ, ਕਿਸੇ ਪੰਥ ਦਰਦੀ ਲਈ ਤਾਂ ਕੋਈ ਸਪੇਸ ਨਹੀਂ ਸੀ। ਪੰਜਾਬ ਦੀ ਧਰਤੀ ਉੱਤੇ ਭਾਗਵੇਂ ਬ੍ਰਿਗੇਡ ਦੇ ਝੰਡੇ ਝੂਲਦੇ ਰਹੇ। ਪਰ ਇੱਕ ਗੱਲ ਹੋਈ ਕਿ ਜਦੋਂ ਸਾਡੀ ਸਾਰਿਆਂ ਦੀ ਕੋਈ ਵਾਹ ਨਹੀਂ ਸੀ ਚੱਲਦੀ, ਹੁਣ ਨਵਾਂ ਜਿਹੜਾ ਸਾਡਾ ਕੌਮ ਦਾ ਯੂਥ ਆ, ਉਹਨਾਂ ਨੂੰ ਇਹਨਾਂ ਗੱਲਾਂ ਦੀ ਨਾ ਸਮਝ ਆ ਤੇ ਨਾ ਉਹਨਾਂ ਦੀ ਸੁਰਤ ਵਾ, ਕਿਉਂਕਿ ਫੇਸਬੁੱਕ ਵਾਲੀ, ਸੋਸ਼ਲ ਮੀਡੀਆ ਵਾਲੀ ਦੁਨੀਆ ਤੋਂ ਪਹਿਲਾਂ ਜੋ ਕੁਝ ਵਾਪਰਿਆ ਉਹਦੇ ਬਾਰੇ ਉਹ ਸਮਝਦੇ ਆ ਹੋਇਆ ਹੀ ਕੁਝ ਨਹੀਂ। ਜਿਵੇਂ ਜਿਹੜੇ ਭਾਗਵੇਂ ਬ੍ਰਿਗੇਡ ਵਾਲੇ ਨੇ, ਉਹਨਾਂ ਨੂੰ ਲੱਗਦਾ ਵੀ ਜਿਸ ਸਾਲ ਜਦੋਂ ਤੋਂ ਮੋਦੀ ਮੁੱਖ ਮੰਤਰੀ ਬਣਿਆ ਨਾ, ਉਦੋਂ ਬਾਅਦ ਹੀ ਦੁਨੀਆ ਬਣੀ ਆ, ਇਦੋਂ ਪਹਿਲਾਂ ਤਾਂ ਕੁਝ ਹੋਇਆ ਹੀ ਨਹੀਂ। ਉਵੇਂ ਹੀ ਸਾਡੀ ਕੌਮ ਦੇ ਵਿੱਚ ਜਿਹੜੇ ਪੰਥਕ ਸਭਾ 'ਚ ਨਵੇਂ ਨੌਜਵਾਨ ਆਏ ਨੇ, ਉਹਨਾਂ ਨੂੰ ਵੀ ਲੱਗਦਾ ਵੀ ਜਦੋਂ ਅਸੀਂ ਜੰਮੇ ਆ ਉਦੋਂ ਬਾਅਦ ਹੀ ਦੁਨੀਆ ਚੱਲੀ ਆ, ਪਹਿਲਾਂ ਤਾਂ ਕੁਝ ਹੋਇਆ ਹੀ ਨਹੀਂ। 1978 ਤੋਂ ਚੱਲੇ ਸੰਘਰਸ਼ ਬਾਰੇ ਤਾਂ ਜੋ ਭਕਾਈ ਮਾਰਦੇ ਆ ਉਹ ਵੱਖਰੀ ਗੱਲ ਆ, ਪਰ ਮੈਂ ਗੱਲ ਕਰ ਰਿਹਾ 300 ਸਾਲੇ ਬਾਅਦ 'ਚ ਆਰਐਸਐਸ ਵਾਲੇ ਉਸ ਦੌਰ ਦੀ। ਸਿੱਖ ਜਥੇਬੰਦੀਆਂ, ਨੌਜਵਾਨ ਖਾਸ ਤੌਰ ਤੇ ਬਹੁਤ ਸਰਗਰਮ ਸੀ, ਪਰ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਸੰਘ ਦੇ ਪ੍ਰੋਗਰਾਮਾਂ ਦੇ ਖਿਲਾਫ। ਉਧਰ ਤੋਂ ਲੁਧਿਆਣੇ ਗੁਰਦੇਵ ਨਗਰ ਕਿਸੇ ਘਰ ਜਾਂ ਕਿਸੇ ਪ੍ਰੋਗਰਾਮ ਤੇ, ਸ਼ਾਇਦ ਮਾਡਲ ਟਾਊਨ ਵਾਲਾ ਜਿਹੜਾ ਗੁਰਦੁਆਰਾ ਉੱਥੇ ਦੀ ਗੱਲ ਆ, ਉੱਥੇ ਸਤਵੀਰ ਸਿੰਘ ਹੁੰਦਾ ਸੀ, ਪੰਜਾਬੀ ਟ੍ਰਿਬਿਊਨ ਵਾਲਾ ਪੱਤਰਕਾਰ। ਉਹਨੇ ਕੁਦਰਤੋਂ ਟੌਹੜਾ ਸਾਹਿਬ ਨੂੰ ਸਵਾਲ ਪੁੱਛ ਲਿਆ। ਟੌਹੜਾ ਸਾਹਿਬ ਦੇ ਜਵਾਬ ਦੇ ਵਿੱਚੋਂ ਹੀ ਖਬਰ ਬਣ ਗਈ ਤੇ ਅਗਲੇ ਦਿਨ ਉਸ ਖਬਰ ਨੇ ਆਰਐਸਐਸ ਦੇ ਖਿਲਾਫ ਚੱਲਦੀ ਜਿਹੜੀ ਠੰਡੀ ਠੰਡੀ ਜੀ ਮੁਹਿੰਮ ਸੀ, ਉਹਨੂੰ ਇਹੋ ਜਿਹਾ ਇੱਕ ਤਰੀਕੇ ਨਾਲ ਅੱਗ ਲਾਈ, ਲਾਂਬੂ ਲਾਇਆ ਵੀ ਫੇਰ ਤਾਂ ਮਤਲਬ ਅਸੀਂ ਟੌਹੜਾ ਸਾਹਿਬ ਨੂੰ ਨਾਲ ਲੈ ਕੇ ਇੱਕ ਲੜਾਈ ਲੜੀ। ਜੋ ਮਰਜੀ ਕਹੀਏ, ਟੌਹੜਾ ਸਾਹਿਬ 'ਚ ਬੜੇ ਨੁਕਸ ਸੀ, ਬੜਾ ਅਸੀਂ ਵੀ ਠੋਕਵਾਂ ਵਿਰੋਧ ਕਰਦੇ ਰਹੇ, ਪਰ ਆਰਐਸਐਸ ਦੇ ਖਿਲਾਫ ਲੜਾਈ ਲੜਨ ਮੌਕੇ ਟੌਹੜਾ ਸਾਹਿਬ ਸਾਡੇ ਬੜੇ ਕੰਮ ਆਏ। ਫਿਰ ਮਾਨ ਦਲ ਦਾ ਜਿਹੜਾ ਯੂਥ ਵਿੰਗ ਸੀ, ਦਲ ਖਾਲਸਾ ਤੇ ਸਰਬ ਹਿੰਦ ਸ਼੍ਰੋਮਣੀ ਯੂਥ ਅਕਾਲੀ ਦਲ, ਜਿਹਦਾ ਪ੍ਰਧਾਨ ਹੁੰਦਾ ਸੀ ਉਦੋਂ ਕਰਨੈਲ ਸਿੰਘ ਪੰਜੋਲੀ, ਤੇ ਇਵੇਂ ਹੀ ਫੈਡਰੇਸ਼ਨ ਜਿਹੜੀ ਆ, ਆਲ ਇੰਡੀਆ ਸੈਕੂਲਰ ਫੈਡਰੇਸ਼ਨ ਜਿਹੜੀ ਹੈ, ਇਹ ਸਾਰੀਆਂ ਜਥੇਬੰਦੀਆਂ ਨੇ ਰਲ ਕੇ, ਨੌਜਵਾਨਾਂ ਨੇ ਇੱਕ ਮਾਰਚ ਦਾ ਪ੍ਰੋਗਰਾਮ ਰੱਖ ਲਿਆ, ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕਰਕੇ ਚੰਡੀਗੜ੍ਹ ਮੋਹਾਲੀ ਤੱਕ ਜਾਣਾ ਸੀ। ਅੱਜ ਗੱਲਾਂ ਚੇਤੇ ਕਰਕੇ ਮਨ ਦੇ ਉੱਤੇ ਬੜਾ ਵਿਰਾਗ ਆਉਂਦਾ ਕਿ ਸੋਚਿਆ ਤਾਂ ਸੀ ਵੀ ਮਸਾਂ 5-7 ਹਜ਼ਾਰ ਬੰਦਾ ਹੋ ਜੂ, ਪਰ ਜੋ ਉਦਣ ਸੰਗਤਾਂ ਨੇ ਸਾਥ ਦਿੱਤਾ, ਇੰਨੀ ਗੱਲ ਦੇ ਨਾਲ ਦੁਨੀਆ ਭਰ ਦੇ ਵਿੱਚ ਇੱਕ ਗੱਲ ਚੱਲ ਪਈ ਵੀ ਆਰਐਸਐਸ ਦਾ ਏਜੰਟ। ਤੇ ਉਦੋਂ ਹੀ ਉਹਨਾਂ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਆਰਐਸਐਸ ਵਾਲਿਆਂ ਨੇ, ਇਹਨਾਂ ਦੇ ਸਕੂਲ ਖੋਲੇ ਹੋਏ ਆ, ਸਰਵ ਹਿਤਕਾਰੀ ਸਕੂਲ, ਚੰਡੀਗੜ੍ਹ ਦਾ ਸ਼ਾਇਦ ਉਹ 34 ਸੈਕਟਰ ਸੀਗਾ। ਉਹ ਸਕੂਲ ਦੇ ਵਿੱਚ ਇਹਨਾਂ ਨੇ ਜਿਹੜੇ ਨਕਲੀ ਸਿੱਖ ਤਿਆਰ ਕੀਤੇ ਹੋਏ ਨੇ ਬਹੁਤ ਸਾਰੇ, ਉਹਨਾਂ ਨੂੰ ਖੜਾ ਕਰਕੇ ਵੀ ਅਸੀਂ ਤਾਂ ਜੀ ਹਿੰਦੂ ਆ, ਮਤਲਬ ਸਿੱਖ ਸਰੂਪ ਵਾਲੇ ਬੰਦੇ ਹੈ ਇਹਨਾਂ ਦੇ ਸੀ ਨਕਲੀਏ ਜੇ, ਉਹ ਉਹਨਾਂ ਤੋਂ ਸਿੱਖਾਂ ਨੂੰ ਹਿੰਦੂ ਕਹਿਣ ਦਾ ਇੱਕ ਪਖੰਡ ਕਰਨਾ ਸੀ। ਉਹਦਾ ਉੱਥੇ ਘੇਰਾ ਪਾ ਲਿਆ ਸਕੂਲ ਨੂੰ, ਹਜ਼ਾਰਾਂ ਸੰਗਤਾਂ ਨੇ। ਚੰਡੀਗੜ੍ਹ ਦੇ ਆਮ ਲੋਕ ਜਿਸ ਤਰੀਕੇ ਨਾਲ ਉਦੋਂ ਨਿਕਲੇ, ਜਿਵੇਂ ਕੋਠੀਆਂ ਕਾਰਾਂ ਵਾਲੇ ਲੋਕ ਆਏ, ਉਹ ਕਮਾਲ ਦੀ ਗੱਲ ਸੀ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਾਡੇ 'ਚ ਬੜੀਆਂ ਘਾਟਾਂ ਨੇ, ਬੜੀਆਂ ਗੜਬੜਾਂ ਨੇ ਆਪਣੇ ਬੰਦਿਆਂ 'ਚ, ਆਪਣੇ ਸਮਾਜ ਵਿੱਚ, ਪਰ ਜਦੋਂ ਕਿਤੇ ਗੱਲ ਆਈ ਤੇ ਆ ਜਾਂਦੇ ਆ ਨਾ, ਫਿਰ ਕਮਾਲ ਆ। ਜਿਵੇਂ ਸਰਸੇ ਵਾਲੇ ਦੇ ਰੌਲੇ ਤੋਂ ਪਹਿਲਾਂ ਅਸੀਂ ਬੜਾ ਲੋਕਾਂ ਨੂੰ ਸਮਝਾਉਂਦੇ ਸੀ, ਸਾਡੀ ਕਿਸੇ ਨੇ ਨਹੀਂ ਸੁਣੀ, ਪਰ ਜਿੱਦਣ ਸਲਾਵਤਪੁਰੇ ਵਾਲਾ ਕਾਂਡ ਵਾਪਰ ਗਿਆ, ਉਦੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਪੰਜਾਬ ਉੱਠਿਆ, ਜਿਸ ਤਰੀਕੇ ਨਾਲ ਸਿੱਖ ਜਗਤ ਉੱਠਿਆ, ਜਿਹੜੇ ਨੌਜਵਾਨ ਬਿਲਕੁਲ ਸਿੱਖ ਮਰਿਆਦਾ ਤੋਂ ਕੋਰੇ ਸੀ,
ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਸੀ, ਪਤਤ ਸੀ, ਨਸ਼ੇੜੀ ਸੀ, ਉਹਨਾਂ ਨੇ ਸਾਡਾ ਜਿਸ ਤਰੀਕੇ ਨਾਲ ਕੌਮ ਦੇ ਸੰਘਰਸ਼ ਵਿੱਚ ਉਦੋਂ ਯੋਗਦਾਨ ਪਾਇਆ, ਉਹ ਅੱਜ ਵੀ ਚੇਤੇ ਕਰਕੇ ਆਪਣੇ ਮਨ ਤੇ ਆਉਂਦਾ ਵੀ ਠੀਕ ਆ, ਗੜਬੜਾਂ ਘਾਟਾਂ ਕਮਜ਼ੋਰੀਆਂ ਹੋਣਗੀਆਂ, ਪਰ ਜਦੋਂ ਪੰਥ ਦੀ ਗੱਲ ਆਉਂਦੀ ਆ ਉਦੋਂ ਸਿੱਖ ਦੇ ਅੰਦਰਲਾ ਸਿੱਖ ਉਹਨੂੰ ਝਕੋਰਦਾ ਤੇ ਜਗਾਉਂਦਾ ਵੀ ਆ। ਸੋ ਜਦੋਂ ਆਰਐਸਐਸ ਦੇ ਉਸ ਹੱਲੇ ਤੋਂ ਬਾਅਦ ਦੇ ਸਾਰੇ ਸਫ਼ਰ ਨੂੰ ਚੇਤੇ ਕਰਦੇ ਆ, 25 ਸਾਲ ਹੋ ਗਏ ਇਸ ਗੱਲ ਨੂੰ, ਉਦੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦਾ ਜਾਂ ਭਾਗਵੇਂ ਬ੍ਰਿਗੇਡ ਦਾ ਇੱਕ ਪਾਸੇ ਤਾਂ ਅਰਬਾਂ ਖਰਬਾਂ ਰੁਪਈਆ ਖਰਚ ਕੇ ਬਾਦਲਕਿਆਂ ਨੇ ਪੂਰੀ ਸ਼੍ਰੋਮਣੀ ਕਮੇਟੀ ਉਹਨਾਂ ਦੇ ਹਵਾਲੇ ਕੀਤੀ ਹੋਈ, ਸਭ ਕੁਝ ਹੋਇਆ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਰਿਹਾ ਕਿ ਅਸੀਂ ਸਿੱਖੀ ਦਾ ਵਾਹਮਣੀਕਰਨ ਕਰਨਾ, ਦੂਜੇ ਪਾਸੇ ਪੰਥ ਜਿਹਦੇ ਕੋਲੇ ਜਿਵੇਂ ਕਹਿੰਦੇ ਹੁੰਦੇ ਆ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੀ। ਪੰਥ ਨੇ ਉਸ ਸੱਚੇ ਪਾਤਸ਼ਾਹ ਦੇ ਓਟ ਆਸਰੇ ਜਦੋਂ ਇਹ ਗੱਲ ਜਦੋਂ ਕਿਸੇ ਨੂੰ ਕਹਿ ਦਿੰਦੇ ਸੀ ਨਾ ਇਹ ਤਾਂ ਆਰਐਸਐਸ ਦਾ ਏਜੰਟ ਆ, ਬਸ ਫਿਰ ਗੱਲ ਖਤਮ। ਸੋ ਬੜੇ ਇਸ ਦੌਰ ਵਿੱਚ ਰੁਲਦੇ ਛੁਲਦੇ ਆਏ, ਬੜਾ ਕੁਝ ਅਸੀਂ ਦੇਖਿਆ, ਪਰ ਪੰਥ ਜਿਹੜਾ ਹੈ ਉਹ ਆਪਦੀ ਲੜਾਈ ਅੱਜ ਵੀ ਜਾਰੀ ਰੱਖ ਰਿਹਾ। ਉਹ ਲੜਾਈ ਜਿਹੜੀ ਆ 300 ਸਾਲੇ ਤੋਂ ਅੱਜ ਜਦੋਂ ਆਪਾਂ ਆਹ ਦੇਖ ਰਹੇ ਹਾਂ 9ਵੇਂ ਪਾਤਸ਼ਾਹ ਦਾ ਸ਼ਹੀਦੀ ਸ਼ਤਾਬਦੀ ਦਾ, ਹੁਣ ਵੀ ਉਹ ਥਾਂ ਥਾਂ ਤੇ ਕਹਿ ਰਹੇ ਨੇ ਆਰਐਸਐਸ ਵਾਲੇ ਜਾਂ ਭਾਗਵੇਂ ਬ੍ਰਿਗੇਡ ਵਾਲੇ ਕਿ ਲਓ ਜੀ ਜਿਹੜਾ ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ, ਜਾਂ ਆਹ ਬਗੇਸ਼ਵਰ ਬਾਬਾ ਤੁਰਿਆ ਫਿਰਦਾ, ਜਾਂ ਹੋਰ ਬਹੁਤ ਕੁਝ ਵਾਪਰ ਰਿਹਾ। ਅੱਜ ਕਿਸੇ ਨੇ ਪੋਸਟਰ ਵੀ ਸਾਰੇ ਜਿੰਨੇ ਭਾਰਤ ਦੀਆਂ ਬੋਲੀਆਂ ਉਹਦੇ ਵਿੱਚ ਇੱਕ ਹਿੰਦੂ ਨਜ਼ਰੀਏ ਤੋਂ 9ਵੇਂ ਪਾਤਸ਼ਾਹ ਦੀ ਜੀਵਨੀ ਲਿਖ ਕੇ ਛਾਪ ਕੇ ਵੰਡੀ ਜਾ ਰਹੀ ਆ। ਇਹ ਸਾਰੇ ਕਾਸੇ ਦੇ ਵਿੱਚ ਇਹ ਹਿੰਦੂ ਹਮਲੇ ਨੂੰ ਜਿਸ ਤਰੀਕੇ ਨਾਲ 300 ਸਾਲੇ ਮੌਕੇ ਸਿੱਖਾਂ ਨੇ ਟੈਕਲ ਕੀਤਾ ਸੀ, ਉਵੇਂ ਨਹੀਂ ਇਸ ਵਾਰੀ ਕੀਤਾ ਜਾ ਰਿਹਾ। ਗੱਲ ਫਿਰ ਉਹੀ ਆ ਵੀ ਬਾਦਲਕਿਆਂ ਨੂੰ ਲੱਗਦਾ ਵੀ ਕੱਲ ਕਲਾ ਨੂੰ ਇਹਨਾਂ ਨਾਲ ਸਮਝੌਤਾ ਹੋ ਸਕਦਾ। ਹੋਣਾ ਤਾਂ ਇਹ ਚਾਹੀਦਾ ਵੀ ਅਕਾਲ ਤਖਤ ਸਾਹਿਬ ਤੇ ਇੱਕ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਸੱਦ ਲੈਣੀ ਚਾਹੀਦੀ ਆ ਕਿ ਆਰਐਸਐਸ ਵੱਲੋਂ, ਭਾਗਵੇਂ ਬ੍ਰਿਗੇਡ ਵੱਲੋਂ, ਜਾਂ ਉਹਨਾਂ ਦੇ ਅਸਲ ਵਿੱਚ ਸਾਡੇ ਬੰਦੇ ਉਡੀਕਦੇ ਰਹਿੰਦੇ ਆ ਵੀ ਖਣੀ ਰਾਸ਼ਟਰੀ ਸਿੱਖ ਸੰਗਤ ਜਾਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਟਾਈਟਲ ਹੇਠ ਕੁਝ ਆਊਗਾ। ਉਹ ਨਹੀਂ, ਉਹਨਾਂ ਨੇ ਬਹੁਤ ਕੁਝ ਹੋਰ ਬਣਾਇਆ ਹੋਇਆ, ਬਹੁਤ ਸਾਰੇ ਸਕੂਲ ਕਾਲਜ ਜਾਂ ਹੋਰ ਸੰਸਥਾਵਾਂ ਜਿਨ੍ਹਾਂ ਦਾ ਲੱਗਦਾ ਹੀ ਨਹੀਂ ਵੀ ਆਰਐਸਐਸ ਦੇ ਹੋਣਗੇ, ਉਹਨਾਂ ਦੇ ਝੰਡੇ ਹੇਠ ਉਹਨਾਂ ਦੇ ਨਾਮ ਵਰਤ ਕੇ ਉਹ ਜਿਹੜਾ ਕੁਝ ਕਰ ਰਹੇ ਨੇ ਉਹਦੇ ਖਿਲਾਫ ਆਰਐਸਐਸ ਦੇ ਜਾਂ ਭਾਗਵੇਂ ਬ੍ਰਿਗੇਡ ਦੇ ਜਾਂ ਹਿੰਦੂ ਹਮਲੇ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੋਕਾ ਦਿੱਤਾ ਜਾਣਾ ਚਾਹੀਦਾ ਕਿ ਇਸ ਮੌਕੇ ਵੀ ਅਕਿਰਤ ਘਣਤਾ ਦਿਖਾਈ ਜਾ ਰਹੀ ਆ। ਹਿੰਦ ਦੀ ਚਾਦਰ ਕਹਿਣ ਸਮੇਤ ਹੋਰ ਆਹ ਕੁਝ ਉਹ ਕਰ ਰਹੇ ਨੇ, ਪਰ ਬਾਦਲਕਿਆਂ ਨੂੰ ਲੱਗਦਾ ਹੈਗਾ ਕਿ ਕੱਲ ਨੂੰ ਜੇ ਇਹਨਾਂ ਨਾਲ ਆਪਾਂ ਰਾਜੀਨਾਮਾ ਕਰ ਲਿਆ, ਬੂਟਾਂ ਬਾਟਾਂ ਦਾ ਚੱਕਰ ਆ, ਤੇ ਹੋ ਸਕਦਾ ਕੱਲ ਨੂੰ ਬਾਬੇ ਧੁੰਮੇ ਰਾਹੀਂ ਫੇਰ ਕਿਤੇ ਸਾਂਝ ਪੈ ਜੇ। ਸੋ ਸਿੱਖੀ ਮਰਦੀ ਆ ਮਰੇ, ਇਹਨਾਂ ਨੂੰ ਇਹੀ ਦਿਖਦਾ ਰਹਿੰਦਾ ਹੈਗਾ ਵੀ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਆਪਾਂ ਪੰਥ ਦੇ ਲਈ ਨਹੀਂ ਵਰਤਣ ਦੇਣਾ। ਖੈਰ, ਹੁਣ ਜਿਹੜਾ ਦੂਜਾ ਮਸਲਾ ਵੀ 300 ਸਾਲੇ ਮੌਕੇ ਸਰਕਾਰ ਦੇ ਹਵਾਲੇ ਸ਼ਤਾਬਦੀ ਕਰਕੇ ਬਾਦਲਕਿਆਂ ਨੇ ਜੋ ਕੰਜਰ ਕੜੀ ਘੋਲੀ, ਉਹ ਹੁਣ ਅਗਲੀਆਂ, ਜੇ ਤੁਹਾਡੀ ਸਰਕਾਰ ਪੰਜਾਬ ਸਰਕਾਰ ਸੀ ਜਦੋਂ ਤੁਸੀਂ ਮੁੱਖ ਮੰਤਰੀ ਸੀ, ਫਿਰ ਅਗਲਾ ਵੀ ਕੋਈ ਅਗਲੀ ਵੀ ਸਰਕਾਰ ਕਰੂ। ਸੋ ਇਸ ਮੌਕੇ ਭਗਵੰਤ ਮਾਨ ਵਾਲੀ ਸਰਕਾਰ ਨੇ ਪੂਛ ਚੱਕੀ ਹੋਈ ਆ ਕਿ ਜੀ ਅਸੀਂ ਵੀ ਕਰਾਂਗੇ, ਕਿਉਂਕਿ ਜਿਹੜੀ ਅਫਸਰਸ਼ਾਹੀ ਨੇ ਉਦੋਂ ਸਾਰਾ ਕੁਝ ਕੀਤਾ ਕਰਾਇਆ, ਉਹ ਕਹਿੰਦੇ ਆ ਜੀ ਜੇ ਉਹ ਸਰਕਾਰ ਕਰ ਸਕਦੀ ਆਪਾਂ ਕਿਉਂ ਨਹੀਂ ਕਰ ਸਕਦੇ। ਹੁਣ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਹਿਸਾਬ ਨਾਲ ਕਿ ਨਹੀਂ ਜੀ ਪੰਥਕ ਜਜ਼ਬਾਤ ਨੂੰ ਭੜਕਾਉਣ ਦੇ ਲਈ ਕਿ ਜੀ ਦੀ ਗਲਤ ਕਰਦੇ ਆ, ਉਹ ਕਰਦੇ ਆ। ਸੋ ਦੋਨਾਂ ਪਾਸਿਆਂ ਤੋਂ ਇੱਕ ਆਪਸ ਵਿੱਚ ਹੀ ਟਕਰਾਅ ਜਿਹੜਾ ਹੈ ਉਹ ਦਿਨੋਂ ਦਿਨ ਵੱਧ ਰਿਹਾ, ਦਿਨੋਂ ਦਿਨ ਚੱਲ ਰਿਹਾ। ਇਹ ਇਹਨਾਂ ਦੇ ਸਿਆਸੀ ਹਿੱਤ ਨੇ। ਜਿੱਥੇ ਲੋੜ ਆ ਪੰਥ ਦੀ, ਕੌਮ ਦੀ, ਉੱਥੇ ਬੋਲਦੇ ਨਹੀਂ ਵੀ ਭਾਗਵਾਂ ਬ੍ਰਿਗੇਡ ਹਮਲਾ ਕਰ ਰਿਹਾ, ਇੱਥੇ ਜ਼ਰੂਰ ਸਿੰਘ ਫਸਾਏ ਹੋਏ ਨੇ। ਖੈਰ, ਅਗਲੀ ਜਿਹੜੀ ਗੱਲ ਆ ਕਰਨ ਵਾਲੀ ਉਹ ਇਹ ਹੈ ਕਿ ਮੋਹਨ ਭਾਗਵਤ ਨੇ ਫੇਰ ਕਿਹਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਆ, ਇਹਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਲੋੜ ਨਹੀਂ, ਇਹ ਪਹਿਲਾਂ ਹੀ ਇੱਥੇ ਮਤਲਬ ਹਿੰਦੂ ਰਾਸ਼ਟਰ। ਬਗੇਸ਼ਵਰ ਬਾਬੇ ਨੇ ਜਦੋਂ ਹਿੰਦੂ ਰਾਸ਼ਟਰ ਦਾ ਝੰਡਾ ਚੱਕਿਆ ਹੋਇਆ ਤੇ ਪੰਜਾਬ ਦੇ ਵਿੱਚ ਉਹ ਭਲਵਾਨੀ ਗੇੜੇ ਕੱਢਦਾ ਫਿਰਦਾ, ਬੇਨਤੀ ਇਹ ਆ ਵੀ ਜਿਹੜੇ ਉਹਦੇ ਨਾਲ ਤੁਰੇ ਫਿਰਦੇ ਆ, ਕੋਈ ਗਾਉਣ ਵਾਲੇ ਆ ਜਾਂ ਨਹੀਂ ਗਾਉਣ ਵਾਲੇ ਜਾਂ ਕੁਝ ਹੋਰ ਜਿਹੜੇ ਬੰਦੇ ਆ, ਵੀ ਜੇ ਉਹ ਹਿੰਦੂ ਰਾਸ਼ਟਰ ਦਾ ਝੰਡਾ ਚੱਕ ਕੇ ਤੁਰ ਸਕਦਾ, ਜੇਕਰ ਕੋਈ ਸਿੱਖਾਂ ਦਾ ਨੌਜਵਾਨ ਜਾਂ ਕੋਈ ਜਥੇਬੰਦੀ ਖਾਲਿਸਤਾਨ ਦੀ ਜਾਂ ਸਿੱਖ ਰਾਸ਼ਟਰ ਦੀ ਗੱਲ ਕਰਕੇ ਤੁਰੇ, ਫੇਰ ਉਹਦੇ ਨਾਲ ਤੁਸੀਂ ਤੁਰ ਪਾਓਗੇ? ਉਹੀ ਸਿੱਖ ਜਿਹੜੇ ਬਗੇਸ਼ਵਰ ਬਾਬੇ ਨਾਲ ਹਿੰਦੂ ਰਾਸ਼ਟਰ ਦੀ ਗੱਲ ਕਰਨ ਮੌਕੇ ਨਾਲ ਤੁਰ ਸਕਦੇ ਆ,
ਉਹ ਸਿੱਖ ਰਾਸ਼ਟਰ ਦੀ ਗੱਲ ਕਰਨ ਵੇਲੇ ਐਨ ਜਿਵੇਂ ਕਹਿੰਦੇ ਆ ਵੀ ਲੀੜੇ ਲਵੇੜ ਕੇ ਪੈ ਜਾਣਗੇ ਵੀ ਨਹੀਂ ਜੀ ਇਹ ਨਹੀਂ। ਸੋ ਇਹ ਗੱਲ ਮੈਂ ਤਾਂ ਦੱਸ ਰਿਹਾ ਕਿ ਸਾਡੀ ਕੌਮ ਦੇ ਵਿੱਚ ਅੰਦਰ ਕਿਸ ਕਿਸ ਤਰ੍ਹਾਂ ਦੀ ਬਿਮਾਰੀ ਜਿਹੜੀ ਆ ਉਹ ਆ ਚੁੱਕੀ ਆ ਰਹੀ ਹੈ। ਖੈਰ ਸਾਡਾ ਧਿਆਨ ਜਾਂ ਸਾਡੀ ਸਾਰੀ ਗੱਲ ਸਾਰੇ ਪੱਖਾਂ ਤੇ ਰਹਿਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ YouTube ਚੈਨਲ ਬੰਦ ਹੋਇਆ, ਉਹਦੇ ਉੱਤੇ ਚਰਚਾ ਕਰਨੀ ਬਣਦੀ ਹੈ। ਹਕੀਕਤ ਇਹ ਹੈ ਕਿ ਜਦੋਂ PTC ਦੇ ਰਾਹੀਂ ਗੁਰਬਾਣੀ ਦਾ ਪ੍ਰਚਾਰ ਕਰਨ ਦੇ ਨਾਂ ਤੇ ਆਪਦੇ ਨੋਟ ਛਾਪਣ ਵਾਲਾ ਪ੍ਰੋਗਰਾਮ ਬਾਦਲ ਕਿਆਂ ਨੇ ਕੀਤਾ, ਉਹ ਜਦੋਂ ਸਿੱਖ ਜਗਤ ਨੂੰ ਸਮਝ ਲੱਗੀ ਉਹਦਾ ਵਿਰੋਧ ਹੋਇਆ ਤੇ ਅੰਤ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਹੋਈ ਕਿ ਜਲਦੀ ਤੋਂ ਜਲਦੀ ਆਪਦਾ ਚੈਨਲ ਜਿਹੜਾ ਆਪਦਾ ਸਿਸਟਮ PTC ਵਾਂਗੂ ਖੜਾ ਕਰੂ। ਪਰ ਇਹਨਾਂ ਨੂੰ ਉਲਟਾ ਇਹ ਤਕਲੀਫ ਸੀ ਕਿ ਸਾਡੇ ਮਾਲਕਾਂ ਦਾ, ਸਾਡੇ ਆਕਾ ਦਾ, ਬਾਦਲ ਪਰਿਵਾਰ ਦਾ ਤੁਸੀਂ ਤਾਂ ਪੈਸੇ ਦੀ ਕਮਾਈ ਵਾਲਾ PTC ਤੋਂ ਗੁਰਬਾਣੀ ਦਾ ਕੰਮ ਵਾਪਸ ਲਿਆ ਤੇ ਨਾ ਅਸੀਂ ਜਿਹੜਾ ਹੈਗਾ ਨਵਾਂ ਕੋਈ ਵੰਡ ਦਈਏ ਤੇ ਇੱਥੋਂ ਬਸ ਸੋ ਡੰਗ ਸਾਰਨ ਲਈ ਕਿ YouTube ਚੈਨਲ ਜਿਹਾ ਬਣਾ ਲਿਆ ਵੀ ਇਹਦੇ ਉੱਤੇ ਗੁਰਬਾਣੀ ਛੋੜਿਆ ਕਰੋ ਜੀ। ਅਸਲ ਵਿੱਚ ਤਾਂ ਸਿੱਖਾਂ ਨੂੰ ਜਲੀਲ ਕਰਨਾ ਸੀਗਾ ਕਿ ਦੇਖੋ ਜੀ ਜਾਂ ਤਾਂ ਬਾਦਲ ਕਿਆਂ ਦੇ ਰਾਹੀਂ ਸੁਣਨੀ ਪਊਗੀ ਗੁਰਬਾਣੀ ਦਰਬਾਰ ਸਾਹਿਬ ਤੋਂ, ਨਹੀਂ ਫਿਰ ਅਸੀਂ ਨਹੀਂ ਉਵੇਂ ਕਰਨਾ ਕੁਛ। ਬੜਾ ਰੌਲਾ ਪੈਂਦਾ ਰਿਹਾ, ਨਾ ਧਾਮੀ ਸਾਹਿਬ ਨੇ ਨਾ ਕਿਸੇ ਹੋਰ ਨੇ ਇਹ ਗੱਲ ਕਰਨੀ ਆ, ਨਾ ਇਹਨਾਂ ਦਾ ਉਸ ਪਾਸੇ। ਹੁਣ ਕੀ ਹੋਇਆ ਕਿ YouTube ਚੈਨਲ ਜਿਹੜਾ ਹੁੰਦਾ ਹੈ ਉਹ ਚੱਲਦਾ ਰਹੇ, ਜਿੰਨਾ ਟਾਈਮ ਮਰਜ਼ੀ ਚੱਲਦਾ ਰਹੇ, ਤੇ ਜਦੋਂ ਵੀ ਕੋਈ ਉੱਥੇ ਗੱਲ ਆਉਂਦੀ ਆ ਤੇ ਅਗਲੇ ਮਿੰਟ ਲਾਉਂਦੇ ਆ। ਹੁਣ ਕੀ ਹੋਇਆ ਕਿ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਸਮੇਤ ਦਿੱਲੀ ਦੇ ਵਿੱਚ ਸਿੱਖਾਂ ਦੇ ਕਤਲੇਆਮ ਦਾ ਦਿਨ ਆਉਂਦਾ, 31 ਅਕਤੂਬਰ 1 2 3 ਨਵੰਬਰ, ਤਾਂ ਇਹਨਾਂ ਦਿਨਾਂ ਦੇ ਵਿੱਚ ਸਾਡੀ ਸਾਰੀ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਜਿਹੜੀ ਆ ਜਾਂ ਹੋਰ ਲੋਕ ਨੇ ਉਹ ਇਹਨਾਂ ਗੱਲਾਂ ਨੂੰ ਚੇਤੇ ਕਰਦੇ ਆ। ਤੋ ਸਰਦਾਰ ਸਰਬਜੀਤ ਸਿੰਘ ਢੋਟੀਆਂ ਸਾਡਾ ਪਿਆਰਾ ਮਿੱਤਰ ਵੀ ਆ ਤੇ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਵੀ ਆ ਤੇ ਕਾਫੀ ਸੋਚ ਵਾਲਾ ਮਨੁੱਖ ਹੈ, ਵਿਚਾਰਸ਼ੀਲ ਆਦਮੀ ਹੈ, ਸਮਝਦਾਰ ਹੈ। ਤੋ ਢੋਟੀਆਂ ਵਾਲੇ ਸਰਬਜੀਤ ਸਿੰਘ ਨੇ ਉਸ ਦਿਨ ਕਥਾ ਕੀਤੀ ਸੀ ਜਿਹਦੇ ਵਿੱਚ 1984 ਦੇ ਵਿੱਚ ਇੰਦਰਾ ਗਾਂਧੀ ਦੇ ਬਾਰੇ ਜਾਂ ਜੋ ਉੱਥੇ ਨਵੰਬਰ 'ਚ ਵਾਪਰਿਆ ਉਹਦੇ ਬਾਰੇ ਚਰਚਾ ਕੀਤੀ ਸੀ। ਤਾਂ YouTube ਨੇ ਇਸ ਗੱਲ ਦਾ ਇਤਰਾਜ਼ ਬਣਾ ਕੇ ਉਹਨੂੰ ਬੰਦ ਕਰਤਾ ਵੀ ਇਹ ਤਾਂ ਜੀ YouTube ਤੁਹਾਨੂੰ ਚੱਲਣ ਨਹੀਂ ਦਊਗਾ ਤੇ ਤੁਹਾਨੂੰ ਇਹ ਅਸੀਂ ਨਹੀਂ ਇਹਦੇ ਤੇ ਗੱਲ ਕਰ ਦਿਆਂਗੇ, ਇਤਰਾਜ਼ ਬਣ ਗਿਆ ਜੀ ਇਹ। ਹੁਣ ਗੱਲ ਇਹ ਹੈ, ਇਹੋ ਜੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਿੱਖ ਕਰਦੇ ਆ ਕਿ ਦੇਖੋ ਜੀ ਫਲਾਨੇ ਦੀ ਜਿਹੜੀ ਕਥਾ ਕੀਤੀ ਹੋਈ ਆ ਉਹ ਸਿੱਖ ਮਰਿਆਦਾ ਅਨੁਸਾਰ ਠੀਕ ਨਹੀਂ, ਫਲਾਨੇ ਸਾਧ ਨੇ ਆਹ ਗੱਲ ਕੀਤੀ ਆ ਜੀ ਇਹ ਤੁਸੀਂ ਗਲਤ, ਇਹਨੂੰ ਨਹੀਂ ਚੱਲਣਾ ਚਾਹੀਦਾ। ਕਦੇ YouTube ਵਾਲੇ ਜਿਹੜੇ ਆ ਉਦੋਂ ਬੰਦ ਨਹੀਂ ਕਰਦੇ। ਬਹੁਤ ਸਾਰੇ ਪ੍ਰਚਾਰਕ, ਬਹੁਤ ਸਾਰੀਆਂ ਸੰਸਥਾਵਾਂ ਸਿੱਖ ਰਵਾਇਤਾਂ ਤੋਂ ਉਲਟ ਘਟੀਆ ਪੱਧਰ ਦੀ ਕਥਾ ਕਰਦੇ ਆ ਤੇ ਹਿੰਦੂ ਤਵੀ ਨਜ਼ਰੀਏ ਵਾਲੀ ਕਥਾ ਕਰਦੇ ਆ। ਉਦੋਂ ਤਾਂ ਕਦੇ ਨਹੀਂ YouTube ਵਾਲਿਆਂ ਨੂੰ ਉਹ ਦਿਖਿਆ ਵੀ ਇਹਦੀਆਂ ਸ਼ਿਕਾਇਤਾਂ ਹੋ ਰਹੀਆਂ ਨੇ, ਸਿੱਖ ਸ਼ਿਕਾਇਤਾਂ ਵੀ ਕਰਦੇ ਆ। ਦੂਜੇ ਪਾਸੇ ਜੇਕਰ ਇੱਥੇ ਮਹਾਭਾਰਤ ਦੀ ਕਥਾ ਹੋ ਸਕਦੀ ਹੈ, ਜੇ ਇੱਥੇ ਹੋਲੋਕਾਸਟਾਂ ਦੀ, ਕਰਬਲਾ ਦੀ ਜਾਂ ਹੋਰ ਇਜ਼ਰਾਈਲ ਜੰਗਾਂ ਯੁੱਧਾਂ ਦੀ, ਮਾਰ ਧਾੜ ਦੀ, ਹਿੰਸਾ ਦੀਆਂ ਗੱਲਾਂ ਹੋ ਰਹੀਆਂ ਨੇ, ਤਾਂ ਉਦੋਂ ਤਾਂ YouTube ਨੂੰ ਕੋਈ ਤਕਲੀਫ ਨਹੀਂ ਹੁੰਦੀ। ਪਰ ਸਿੱਖਾਂ ਦੇ ਨਾਲ ਸੰਬੰਧਿਤ ਇੱਕ ਘਟਨਾਕ੍ਰਮ ਦੀ ਗੱਲ ਕਿ ਨਵੰਬਰ 84 ਨੂੰ ਸਿੱਖਾਂ ਦਾ ਘਾਣ ਹੋਇਆ ਸੀ, ਇੰਦਰਾ ਦਾ ਕਤਲ ਹੋਇਆ ਸੀ, ਇਹ ਗੱਲ ਜਿਹੜੀ ਆ ਕਿਉਂ ਚੁਭੀ ਇਸ ਕਰਕੇ ਕਿ ਜਿਹੜਾ YouTube ਦੇ ਉੱਤੇ ਇਸ ਮੌਕੇ ਬੰਦਾ ਕੰਮ ਕਰਦਾ ਉਹਦੇ ਬਾਰੇ ਚਰਚਾ ਛਿੜੀ ਹੋਈ ਆ ਵੀ ਉਹ ਕੋਈ ਬਾਹਮਣ ਬਾਣੀਆਂ ਵਾ, ਹਿੰਦੂ ਆ, ਤੇ ਉਹਨੇ ਇਹ ਸੋਚਿਆ ਕਿ ਮਸਾ ਕੰਮ ਲੋਟ ਆਇਆ। ਇੱਕ ਵਾਰ ਪਿੱਛੇ ਜੇ ਗਿਆਨੀ ਜਸਵੰਤ ਸਿੰਘ ਜੀ ਨੇ ਕਥਾ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਰਵਾ ਚੌਥ ਬਾਰੇ ਗੁਰਬਾਣੀ ਦੇ ਪੱਖ ਤੋਂ ਗੱਲ ਕੀਤੀ ਸੀ ਕਿ ਗੁਰਮਤ ਅਨੁਸਾਰ ਇਹ ਗੱਲ ਜਿਹੜੀ ਹੈ ਠੀਕ ਨਹੀਂ, ਜੋ ਕੁਝ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ। ਉਸ ਮੌਕੇ ਲక్ష్ਮੀ ਕਾਂਤਾ ਚਾਵਲਾ ਜਿਹੜੀ ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਜਜ਼ਬਾਤਾਂ ਦੇ ਉੱਤੇ
ਲੂਣ ਭੁੱਕਦੀ ਰਹਿੰਦੀ ਆ, ਭੈੜੇ ਦਿਮਾਗ ਦੀ ਬਦਮਗਜ ਜਨਾਨੀ ਆ, ਉਹਨੇ ਬੜਾ ਰੰਡੀ ਰੋਣਾ ਪਾਇਆ ਸੀ ਤੇ ਉਸ ਮੌਕੇ ਬੜੀਆਂ ਹਿੰਦੂ ਤਵੀਆਂ ਨੇ ਸ਼ਿਕਾਇਤਾਂ ਕੀਤੀਆਂ ਸੀ। ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ YouTube ਚੈਨਲ ਦੇ ਉੱਤੇ ਇਹ ਕਥਾ ਆਈ ਤਾਂ ਕਹਿੰਦੇ ਜੀ ਕਮਿਊਨਿਟੀ ਗਾਈਡਲਾਈਨ ਜਿਹੜੀ ਆ ਉਹ ਭੰਗ ਹੋ ਗਈ ਆ ਜੀ। ਹੁਣ ਮਤਲਬ ਇਹਦਾ ਇਹ ਆ ਬਈ ਜੇਕਰ ਕੋਈ ਗੁਰਬਾਣੀ ਦੀ ਜਾਂ ਸਿੱਖ ਇਤਿਹਾਸ ਦੀ ਗੱਲ ਕਰੂਗਾ ਸਿੱਖ, ਸ਼੍ਰੋਮਣੀ ਕਮੇਟੀ ਦੇ ਚਾਹੇ ਉਹ ਪਲੇਟਫਾਰਮ ਤੋਂ ਹੋ ਰਹੀ ਹੋਵੇ, ਉੱਥੇ ਕੋਈ ਉਹੋ ਜਿਹੀ ਗੱਲ ਤਾਂ ਉਹੋ ਜਿਹੀ ਬੋਲੀ ਸ਼ੈਲੀ ਤਾਂ ਵਰਤੀ ਨਹੀਂ ਜਾਂਦੀ ਹੈਗੀ ਜਿਹਨੂੰ ਕਹੀਏ ਜੀ ਭੜਕਾਹਟ ਪੈਦਾ ਕਰਦੇ ਆ। ਜਿਹਨੂੰ ਆਪਾਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਆਪਾਂ ਕਹਿੰਦੇ ਆ ਜੀ ਵਿਚਾਰਾਂ ਦੀ, ਧਾਰਮਿਕ ਆਜ਼ਾਦੀ ਦੀ, ਮਨੁੱਖ ਨੂੰ ਸ਼ਹਿਰੀ ਆਜ਼ਾਦੀ ਦੀ, ਬੋਲਣ ਦੀ ਆਜ਼ਾਦੀ ਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਹੈ। ਇੱਕ ਪਾਸੇ ਤਾਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ, ਦੂਜੇ ਪਾਸੇ ਸਿੱਖਾਂ ਦਾ ਸੰਘ ਘੁੱਟਿਆ ਜਾ ਰਿਹਾ, ਸਿੱਖਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਆਪਦੀ ਗੁਰਬਾਣੀ ਤੇ ਇਤਿਹਾਸ ਦੀ ਗੱਲ ਕੀਤੀ ਤਾਂ ਅਸੀਂ ਤੁਹਾਡੀ YouTube ਤੋਂ ਗੱਲ ਜਿਹੜੀ ਆ ਉਹ ਬੰਦ ਕਰ ਦਿਆਂਗੇ। ਸੱਚਾਈ ਇਹਦੇ ਚ ਇਹੀ ਆ ਕਿ ਇਸ ਮੌਕੇ YouTube ਦੇ ਉੱਤੇ ਜਿਹੜਾ ਉੱਥੇ ਬੰਦਾ ਬੈਠਾ ਉਹ ਕੋਈ ਹਿੰਦੂ ਤਵੀ ਬੰਦਾ ਜਿਹਨੂੰ ਮਸਾਂ ਮੌਕਾ ਲੱਭਿਆ ਤੇ ਉਹਨੇ ਸਿੱਖਾਂ ਦਾ ਜਿਹੜਾ ਸੰਘ ਆ ਉਹ ਘੁੱਟ। ਹੁਣ ਜਿਹੜੇ ਲੋਕ ਕਹਿੰਦੇ ਹੁੰਦੇ ਆ ਜੀ ਹਿੰਦੂ ਸਿੱਖ ਏਕਤਾ, ਉਹ ਦੱਸਣ ਵੀ ਹੋਰ ਤੁਹਾਡੇ ਉਹ ਕਿਹੜੇ ਹਿਸਾਬ ਨਾਲ ਛਿੱਤਰ ਫੇਰਨ ਜਿਹਦੇ ਨਾਲ ਤੁਹਾਡੀਆਂ ਅੱਖਾਂ ਉੱਖਾਂ ਖੁੱਲ ਜਾਣ। ਸੱਚਾਈ ਇਹ ਆ ਕਿ ਸਾਡੀ ਕੌਮ ਦੇ ਵਿੱਚ ਜਿਹੜਾ ਮਾਤਾ ਦਾ ਮਾਲ ਆ ਚੁੱਕਿਆ ਨਾ ਜੀ, ਇਹਦਾ ਜਿੰਨਾ ਟਾਈਮ ਇਲਾਜ ਨਹੀਂ ਹੁੰਦਾ ਉਹਨਾਂ ਟਾਈਮ ਸਿੱਖਾਂ ਦਾ ਬਣਨਾ ਬੁਣਨਾ ਕੁਛ ਨਹੀਂ। ਹੁਣ ਹਰਚਰਨ ਬੈਂਸ ਜਿਹੜਾ ਬਾਦਲਕਿਆਂ ਦਾ ਸਲਾਹਕਾਰ ਐਡਵਾਈਜ਼ਰ ਆ, ਅੱਜ ਉਹਦੀ ਪੋਸਟ ਦੀ ਚਰਚਾ ਹੋ ਰਹੀ ਆ ਜਿਹਦੇ ਵਿੱਚ ਉਹਨੇ ਕਿਹਾ ਵੀ ਬਾਕੀ ਗੱਲਾਂ ਦੇ ਵਾਂਗੂ ਚਾਹੇ ਕੋਈ ਕਿਤਾਬ ਆ ਚਾਹੇ ਕੋਈ ਪੱਥਰ ਆ ਉਹਨੂੰ ਮੱਥਾ ਟੇਕਣਾ ਗਲਤ ਆ। ਮਤਲਬ ਗੁਰੂ ਗ੍ਰੰਥ ਸਾਹਿਬ ਤੇ ਕੀਤਾ ਉਹਨੇ ਇੱਕ ਤਰੀਕੇ ਨਾਲ। ਮੈਨੂੰ ਯਾਦ ਆ ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਘੁਮਾਣ, ਸਾਡੇ ਲੁਧਿਆਣੇ ਜ਼ਿਲ੍ਹੇ 'ਚ ਪਿੰਡ ਆ, ਉੱਥੇ ਦੇ ਬਾਬਾ ਸੁੰਦਰ ਸਿੰਘ ਘੁਮਾਣ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਜਥੇ ਵਿੱਚ ਬਹੁਤ ਜ਼ਿਆਦਾ ਸਤਿਕਾਰਤ ਸ਼ਖਸੀਅਤ ਹੋਏ ਨੇ। ਉਹਨਾਂ ਦਾ ਪਰਿਵਾਰ ਦਾ ਪਿੰਡ 'ਚ ਅਖੰਡ ਕੀਰਤਨੀ ਜਥੇ ਦਾ ਕਾਫੀ ਪ੍ਰਭਾਵ ਹੋਣ ਕਰਕੇ ਉੱਥੇ ਪਿੰਡ 'ਚ ਰਹਿਣ ਸਵਾਈਆਂ ਵੀ ਹੁੰਦੀਆਂ, 4 ਰਹਿਣ ਸਵਾਈਆਂ ਅਸੀਂ ਬਚਪਨ 'ਚ ਦੇਖਦੇ ਰਹੇ। ਪਿੰਡ ਦੇ ਗੁਰਦੁਆਰਾ ਸਾਹਿਬ 'ਚ ਲਾਇਬ੍ਰੇਰੀ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀਆਂ ਕਿਤਾਬਾਂ ਸਮੇਤ ਬਹੁਤ ਵੱਡਾ ਲਿਟਰੇਚਰ ਹੁੰਦਾ ਸੀ। ਉਹ ਮੈਂ ਬੜੀ 8-9 ਸਾਲ ਦੀ ਉਮਰ 'ਚ ਉਹ ਲਿਟਰੇਚਰ ਮੈਨੂੰ ਪੜ੍ਹਨ ਦਾ ਭੁੱਸ ਪੈ ਗਿਆ, ਬੜਾ ਪੜ੍ਹਿਆ। ਉਦੋਂ ਇੱਕ ਕਿਤਾਬ ਭਾਈ ਸਾਹਿਬ ਦੀ ਜਿਹਦਾ ਟਾਈਟਲ ਸੀਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ, ਉਹ ਪੜ੍ਹੀ ਸੀ। ਉਦੋਂ ਅੱਲੜ ਜੀ ਉਮਰ ਦੇ ਵਿੱਚ ਅੱਜ ਵਾਂਗੂ ਗੱਲਾਂ ਦੀ ਗਹਿਰਾਈ ਸ਼ਾਇਦ ਸਮਝ ਪਕੜ ਨਾ ਹੋਵੇ, ਪਰ ਗੱਲ ਬੜੀ ਪੱਲੇ ਪੈ ਜਾਂਦੀ ਸੀ ਮੋਟੀ ਜਿਹੀ ਵੀ ਆਹ ਗੱਲ। ਮੈਂ ਇਹ ਕਹਿੰਦਾ ਕਿ ਜਿਹੜੀ ਹਰਚਰਨ ਬੈਂਸ ਵਰਗੇ ਅੱਜ ਭਕਾਈ ਮਾਰਦੇ ਆ ਨਾ, ਸ਼ੁਕਰ ਕਰੀਦਾ ਵੀ ਉਹ ਕਿਤਾਬਾਂ ਪੜ੍ਹੀਆਂ, ਸਿਆਣੇ ਭਾਵੇਂ ਨਹੀਂ ਪਰ ਇਹੋ ਜਿਹਾ ਕਮਲ ਨਹੀਂ ਮਾਰੀਦਾ ਜਿਹੜਾ ਇਹ ਹਰਚਰਨ ਬੈਂਸ ਵਰਗੇ ਮਾਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਜਿਹਨੂੰ ਲੱਗਦਾ ਬੁੱਤ ਪ੍ਰਸਤੀ ਆ ਜੀ, ਇਹ ਤਾਂ ਆਈਡਲ ਵਰਸ਼ਿਪ ਹੈ। ਹੁਣ ਇਹ ਜਾਂ ਇਹੋ ਜਿਹੀਆਂ ਵਿਚਾਰਾਂ ਰੱਖਣ ਵਾਲੇ ਬੰਦਿਆਂ ਨੂੰ ਜਦੋਂ ਬਾਦਲ ਕੇ ਆਪਦੇ ਸਲਾਹਕਾਰ ਰੱਖਣਗੇ ਤਾਂ ਉਹਨਾਂ ਨੂੰ ਫਿਰ ਸਰਸੇ ਵਾਲਾ ਜਾਂ ਭਨਿਆਰੇ ਵਾਲਾ ਜਾਂ ਸਿੱਖੀ ਦੇ ਕਿਸੇ ਦੁਸ਼ਮਣ ਨਾਲ ਕਿਹੋ ਜਿਹਾ ਉਹਨਾਂ ਦਾ ਵਿਚਾਰ ਹੋ ਸਕਦਾ ਜਦੋਂ ਸਿੱਖੀ ਦੇ ਹੀ ਇੰਨੇ ਉਲਟ ਨੇ ਇਹ ਲੋਕ। ਸੋ ਬਹੁਤ ਮਨ ਇਸ ਗੱਲੋਂ ਦੁਖੀ ਆ, ਪਰ ਚੰਗੀ ਗੱਲ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੋਈ ਹਰਚਰਨ ਬੈਂਸ ਦੀ ਇਸ ਗਲਤ ਗੱਲ ਦੇ ਉਲਟ ਲੋਕਾਂ ਨੇ ਆਪਦੇ ਵਿਚਾਰ ਲਿਖੇ ਕਿ ਜੀ ਆਈਡੀਅਲ ਵਰਸ਼ਿਪ ਬਾਰੇ ਤੂੰ ਕੀ ਕਹਿਣਾ ਜੀ। ਖੈਰ ਗੱਲ ਆ ਜਾਂਦੀ ਆ ਬਈ ਪੰਜਾਬ ਦੇ ਵਿੱਚ ਜਦੋਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਤਾਂ ਪਿਛਲੇ ਦਿਨੀ ਇਹ ਗੱਲ ਆਪਾਂ ਇਸ ਚੈਨਲ ਤੇ ਵੀ ਕੀਤੀ ਸੀ ਕਿ ਬੜੀ ਵੱਡੀ ਪੱਧਰ ਦੇ ਉੱਤੇ ਇਸ ਵਾਰ ਕੁਝ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਾਥ ਦਿੱਤਾ ਸੀ। ਮੈਂ ਅਕਸਰ ਹੀ ਕਹਿਣਾ, ਲਗਾਤਾਰ ਕਹਿਣਾ ਕਿ ਹਿੰਦੂ ਨੂੰ ਸਮਝਣਾ ਬੜਾ ਔਖਾ। ਅੱਜ ਤਾਂ ਕਮਾਲ ਹੋਈ ਪਈ ਆ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਭਾਜਪਾ ਦਾ ਸਟੈਂਡ ਬਿਲਕੁਲ ਸਾਫ਼ ਹੈ। ਭਾਜਪਾ ਇਸ ਮੁੱਦੇ ਤੇ ਜਿਹੜਾ ਮਤਲਬ ਬੰਦੀ ਸਿੰਘਾਂ ਦੇ ਮੁੱਦੇ ਤੇ ਪੰਜਾਬੀਆਂ ਦੀ ਭਾਵਨਾਵਾਂ ਹੀ ਭਾਜਪਾ ਦੀਆਂ ਭਾਵਨਾਵਾਂ ਨੇ। ਹੁਣ ਗੱਲ ਇਹ ਹੈ ਕਿ ਪੰਜਾਬੀ ਤਾਂ ਸਾਰੇ ਚਾਹੁੰਦੇ ਆ ਕਿ ਉਹ ਘਰੇ ਆ ਜਾਣ। ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਾਸਤੇ ਹਵਾਰੇ ਪਿੰਡ ਦੇ ਆਲੇ ਦੁਆਲੇ ਦੇ 50 ਪਿੰਡਾਂ ਦੀਆਂ ਪੰਚਾਇਤਾਂ ਨੇ ਲਿਖਤੀ ਤੌਰ ਤੇ ਮਤੇ ਪਾ ਕੇ ਸਰਕਾਰ ਨੂੰ ਦਿੱਤੇ ਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੇਕਰ ਹਵਾਰਾ ਸਾਹਿਬ ਆਉਂਦੇ ਆ। ਪੰਜਾਬ ਦੇ ਹਿੰਦੂਆਂ ਨੇ, ਪੰਜਾਬ ਦੇ ਸਿੱਖਾਂ ਨੇ, ਸਾਰਿਆਂ ਨੇ ਕਹਿਤਾ। ਪਰ ਬੀਜੇਪੀ ਆ ਜਿਹੜੀ ਉਹ ਕਹਿੰਦੀ ਆ, ਜਿਵੇਂ ਉਹਨੇ ਅਮਿਤ ਸ਼ਾਹ ਨੇ ਫੁਕਰੀ ਮਾਰੀ ਸੀ ਉੱਥੇ ਖੜ ਕੇ ਕਿ ਬਿੱਟੂ ਮੇਰਾ ਯਾਰ ਹੈ। ਬਿੱਟੂ ਦੇ ਦਾਦੇ ਨੂੰ ਜਿਨ੍ਹਾਂ ਨੇ ਮਾਰਿਆ ਭਾਈ ਰਾਜੋਆਣਾ ਦੇ ਸੰਬੰਧ ਚ ਉਹਨੇ ਜਿਹੜਾ ਦਮ ਗੱਜਾ ਮਾਰਿਆ ਕਿ ਉਹਨਾਂ ਨੂੰ ਲਾਤੇ ਠਾਨੀ ਲਗਾਉਣਾ ਤੇ ਫੇਰ ਜੇ ਕੋਈ ਗੱਲ ਹੋਈ ਦੇਖਾਂਗੇ। ਇੱਕ ਪਾਸੇ ਤਾਂ ਬੀਜੇਪੀ ਦੀ ਕੇਂਦਰੀ ਟੀਮ ਹਰ ਉਹ ਕੁੱਤਾ ਕੰਮ ਕਰਦੀ ਆ ਜਿਹਦੇ ਨਾਲ ਪੰਜਾਬ ਦੇ ਸਿੱਖ ਇੱਕ ਵੀ ਵੋਟ ਨਾ ਪਾਉਣ ਤੇ ਵਾਕਈ ਤਰਨਤਾਰਨ ਦੇ ਵਿੱਚ ਇਹੀ ਹਾਲ ਹੋਇਆ ਵੀ ਹੈ, ਜ਼ਮਾਨਤ ਜ਼ਬਤ ਹੋਈ। ਦੂਜੇ ਪਾਸੇ ਸੁਨੀਲ ਜਾਖੜ ਵਰਗੇ ਜਾਂ ਅਸ਼ਵਨੀ ਸ਼ਰਮੇ ਵਰਗੇ ਜਾਂ ਹੋਰ ਬੀਜੇਪੀ ਦੇ ਆਗੂ ਆ ਜਿਹੜੇ ਉਹ ਕਹਿੰਦੇ ਫਿਰਦੇ ਆ ਵੀ ਅਸੀਂ ਤਾਂ ਜੀ ਪੰਜਾਬ ਦੇ ਲੋਕਾਂ ਦੇ ਨਾਲ ਆ, ਸਿੱਖਾਂ ਦੇ ਨਾਲ ਆ। ਇਹ ਜਿਹੜਾ ਦੋਗਲਾਪਣ ਵਾ ਇਹ ਕੱਲਾ ਬੀਜੇਪੀ ਦਾ ਹੀ ਨਹੀਂ, ਇਹ ਹਰ ਸਿਆਸੀ ਬੰਦੇ ਦਾ ਹੁੰਦਾ। ਇਹ ਮਤ ਸੋਚੋ ਕਿ ਜੀ ਬੀਜੇਪੀ ਵਾਲੇ ਇਦਾਂ ਕਰਦੇ ਆ, ਕਾਂਗਰਸ ਵਾਲੇ ਵੀ ਇਦਾਂ ਕਰਦੇ ਆ, ਆਪ ਵਾਲੇ ਵੀ ਇਦਾਂ ਕਰਦੇ ਆ, ਤੇ ਸਾਡੇ ਬਾਦਲਕਿਆਂ ਦੀ ਤਾਂ ਆਪਾਂ ਸਾਰਿਆਂ ਨੇ ਦੇਖਿਆ ਹੀ ਹੋਇਆ। ਜੋ ਕੁਝ ਪ੍ਰਦੀਪ ਕਲੇਰ ਨੇ ਬਾਅਦ ਚ ਸਾਰੇ ਇੰਕਸ਼ਾਫ ਕੀਤੇ ਹੈ ਕਿ ਲਓ ਜੀ ਸਾਡੀ ਤਾਂ ਬਾਦਲਕਿਆਂ ਨਾਲ ਪੂਰੀ ਯਾਰੀ ਹੁੰਦੀ ਸੀ, ਉਹ ਸਭ ਦੇ ਸਾਹਮਣੇ ਆ। ਬੰਦੀ ਸਿੰਘਾਂ ਦੇ ਮਸਲੇ ਉੱਤੇ ਸਭ ਤੋਂ ਸ਼ਰਮਨਾਕ ਜਿਹੜੀ ਗੱਲ ਆ ਉਹ ਇਹ ਆ ਕਿ ਅਸ਼ਵਨੀ ਸ਼ਰਮੇ ਵਰਗੇ ਜਾਂ ਬੀਜੇਪੀ ਦੇ ਪੰਜਾਬ ਦੇ ਆਗੂ ਅਮਿਤ ਸ਼ਾਹ ਨੂੰ ਜਾਂ ਮੋਦੀ ਨੂੰ ਇੰਨਾ ਕਹਿਣ ਜੋਗੇ ਨਹੀਂ ਹੈਗੇ ਕਿ ਆਪਾਂ ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਤਾਬਦੀ ਸੀ ਉਸ ਮੌਕੇ ਐਲਾਨ ਕੀਤਾ ਸੀ ਕਿ ਸਾਰੇ ਬੰਦੀ ਸਿੰਘ ਜਿਹੜੇ ਆ ਉਹਨਾਂ ਦੀਆਂ ਰਿਹਾਈਆਂ ਦੀਆਂ ਫਾਈਲਾਂ ਬਸ ਕੰਪਲੀਟ ਆ ਜੀ, ਛੱਡ ਰਹੇ ਆ। ਹੁਣ ਆਪਾਂ ਕਿਉਂ ਨਹੀਂ ਛੱਡ ਰਹੇ? ਪਹਿਲਾਂ ਛੱਡੇ ਕਿਉਂ ਨਹੀਂ? ਸੱਚਾਈ ਇਹ ਆ ਕਿ ਉਹ ਕਹਿੰਦੇ ਆ ਬਈ ਸਿੱਖ ਕੌਮ ਦੀ ਬੇਇੱਜ਼ਤੀ ਕਰਨੀ ਆ, ਇਹਨਾਂ ਨੂੰ ਜਲੀਲ ਕਰਨਾ, ਇਹਨਾਂ ਨੂੰ ਲਾਤੇ ਠਾਨੀ ਲੰਘਾਉਣਾ, ਤੇ ਸਿੱਖ ਅਣਖ ਗੈਰਤ ਵਾਲੇ ਨੇ। ਠੀਕ ਆ, ਸਾਡੇ 'ਚ ਬੜੀਆਂ ਕਮਜ਼ੋਰੀਆਂ ਘਾਟਾਂ ਆ ਗਈਆਂ, ਕਈ ਸਾਡੇ 'ਚੋਂ ਜਿਹੜਾ ਬਕਾਊ ਮਾਲ ਆ ਜਿਹਦੀਆਂ ਰੀੜ੍ਹ ਦੀ ਹੱਡੀ ਹੈ ਨਹੀਂ, ਪਰ ਸਾਰੇ ਤਾਂ ਸਿੱਖ ਇਹੋ ਜਿਹੇ ਹੁੰਦੇ ਨਹੀਂ ਨਾ। ਸਾਡੀ ਤਾਂ ਦੁਨੀਆ ਭਰ ਦੇ ਵਿੱਚ ਸਿਫਤ ਹੋ ਰਹੀ ਹੈ। ਹਿੰਦੂ ਦੀ ਮਕਾਰੀ ਤੇ ਸ਼ਾਤਰਤਾ ਦੇ ਵੀ ਚਰਚੇ ਨੇ ਕਿ ਦੇਖੋ ਪ੍ਰਧਾਨ ਮੰਤਰੀ ਇਹਨਾਂ ਦਾ, ਤਾਕਤ ਸਾਰੀ ਇਹਨਾਂ ਦੀ ਆ, ਜਿਹਨੂੰ ਮਰਜ਼ੀ ਚਾਹੁਣ ਜਦੋਂ ਮਰਜ਼ੀ ਮਰਵਾ ਦੇਣ। ਆ ਹੁਣੇ ਖਬਰ ਆ ਚੱਲ ਰਹੀ ਸੀ ਕਿ ਜੀ ਲੁਧਿਆਣੇ ਲਾਡੋਵਾਲ ਵਾਲੇ ਜਿਹੜਾ ਟੋਲ ਪਲਾਜ਼ਾ ਉੱਥੇ ਗੋਲਾਬਾਰੀ ਹੋ ਰਹੀ ਆ ਤੇ ਉੱਥੇ ਮੁਕਾਬਲਾ ਹੋ ਗਿਆ। ਪਹਿਲਾਂ ਕਹਿੰਦੇ ਸੀ ਲੁਧਿਆਣੇ ਮੁੰਡੇ ਫੜੇ ਆ ਜੀ, ਉਹਨਾਂ ਕੋਲੋਂ ਹੈਂਡ ਗ੍ਰਨੇਡ ਨਿਕਲੇ ਆ, ਤੇ ਅੱਜ ਕਹਿੰਦੇ ਜੀ ਉਹਨਾਂ ਦੇ ਨਾਲ ਦੇ ਬੰਦੇ ਨੇ ਹੈ ਤਾਂ ਕਦੇ ਕੋਈ ਯੂਪੀ ਬਿਹਾਰ ਦੇ ਨੇ, ਹਰਿਆਣੇ ਦੇ ਨੇ, ਤੇ ਉੱਥੇ ਜੀ ਮੁਕਾਬਲਾ ਹੋ ਗਿਆ। ਹੁਣ ਐਵੇਂ ਹੀ ਪਿਛਲੇ ਦਿਨੀ ਇੱਕ ਖਬਰ ਆਈ ਸੀਗੀ ਕਿ ਆਰਐਸਐਸ ਦੇ ਕਿਸੇ ਬਜ਼ੁਰਗ ਦੇ ਪੋਤੇ ਨੂੰ ਫਰੀਦਕੋਟ 'ਚ ਮਾਰਤਾ, ਤੇ ਉਦੋਂ ਵੀ ਰੰਡੀ ਰੋਣਾ ਇਹੀ ਸੀਗਾ ਵੀ ਲਓ ਜੀ ਕਿਸੇ ਸਿੱਖ ਨੇ, ਪਰ ਉਹ ਨਿਕਲੇ ਸਾਰੇ ਹਿੰਦੂ ਆ। ਜਿਵੇਂ ਫਗਵਾੜੇ ਵਾਲੀ ਘਟਨਾ ਦੀ ਆਪਾਂ ਕੱਲ ਗੱਲ ਕਰਦੇ ਸੀ, ਕੁੱਟਮਾਰ ਉਹਨਾਂ ਦੀ ਆਪਦੀ ਅੰਦਰੂਨੀ ਕਹਾਣੀ ਨਿਕਲੀ ਆ, ਰੌਲਾ ਪਾਤਾ ਕਿ ਸਾਡੇ ਤੇ ਹਮਲਾ ਹੋ ਗਿਆ ਜੀ। ਤੇ ਐਵੇਂ ਹੀ ਵਾਰ-ਵਾਰ ਇਹ ਗੱਲ ਸਾਬਤ ਹੋਈ ਆ ਕਿ ਧਮਕੀਆਂ ਆਪਣੇ ਆਪ ਨੂੰ ਆਪ ਦਵਾ ਲੈਂਦੇ ਆ। ਸੋ ਜਿਨ੍ਹਾਂ ਦੇ ਕੋਲੇ ਸਾਰਾ ਕੁਝ ਵਾ ਉਹ ਹਿੰਦੂ ਅੱਜ ਵੀ ਪਿੱਟਦਾ ਕਿ ਹਿੰਦੂ ਖਤਰੇ ਵਿੱਚ। ਦੇਖੋ ਕਮਾਲ ਦੀ ਬਾਤ, ਉਹ ਇੱਕ ਜਿਹੜੀ ਹੈਗੀ ਆ ਬੋਲੀਆਂ ਵਾਲੇ ਬੋਲੀ ਪਾਉਂਦੇ ਹੁੰਦੇ ਆ ਵੀ ਬਾਣੀਏ ਨੇ ਜੱਟ ਢਾ ਲਿਆ ਉੱਤੇ ਬੈਠੇ ਦਾ ਕਾਲਜਾ ਧੜ ਕੇ। ਹੁਣ ਉੱਪਰ ਬੈਠਾ ਇਸ ਟਾਈਮ ਹਰ ਤਾਕਤ, ਇਦੋਂ ਵਧੀਆ ਮੌਕਾ ਮੈਨੂੰ ਤਾਂ ਲੱਗਦਾ ਨਹੀਂ ਕਦੇ ਪਿਛਲੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ ਬਾਹਮਣ ਕੋਲੇ ਜਾਂ ਹਿੰਦੂ ਕੋਲੇ ਆਇਆ ਹੋਵੇ। ਸਾਰੇ ਜਿੰਨੇ ਸਾਧਨ ਨੇ ਭਾਰਤ ਦੇ ਸਭ ਪਾਸੇ ਉਹਦੀ ਚੱਲਦੀ ਆ। ਵੋਟਾਂ ਦੇ ਮੌਕੇ ਜਿਵੇਂ ਚਾਹਣ ਉਵੇਂ ਵੋਟਾਂ ਪੈ ਜਾਂਦੀਆਂ ਨੇ, ਜਿਹਨੂੰ ਚਾਹਣ ਮਰਵਾ ਸਕਦੇ ਆ। ਆਪੇ ਹੀ ਚਾਹੇ ਹਮਲਾ ਕਰਵਾ ਕੇ ਵੀ ਲਾਲ ਕਿਲੇ ਤੇ ਹਮਲਾ ਹੋ ਗਿਆ ਜੀ, ਫਲਾਨਾ ਹੋ ਗਿਆ, ਜੋ ਮਰਜੀ ਫੜ ਲਓ ਮਾਰ ਲਓ, ਸਭ ਕੁਝ ਕਰਨ ਜੋਗੇ।
ਪਰ ਇਹਦੇ ਬਾਵਜੂਦ ਰੰਡੀ ਰੋਣਾ ਇਹੀ ਕਿ ਹਿੰਦੂ ਖਤਰੇ 'ਚ। ਦੂਜੇ ਪਾਸੇ ਸਾਡੀ ਕੌਮ ਦੇ ਹਾਲਾਤ ਬਹੁਤ ਮਾੜੇ ਆ, ਬੋਏ ਹੱਦ ਮਾੜੇ ਜਿਹਨੂੰ ਕਿਹਾ ਜਾ ਸਕਦਾ। ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਬਹੁਤ ਭਾਰੀ ਖੋਰਾ ਲੱਗ ਚੁੱਕਿਆ। ਸਿੱਖੀ ਜਿਹੜੀ ਸਾਡੀ ਮਰਿਆਦਾ, ਉਹਦਾ ਬਾਹਮਣੀਕਰਨ ਹੋ ਰਿਹਾ। ਸਾਡੇ ਮਰਨੇ, ਸਾਡੇ ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆਂ ਦੇ ਮੌਕੇ ਅਸੀਂ ਉਹ ਸਾਰੇ ਟੁੱਚਲ ਕੰਮ ਜਿਹੜੇ ਸਾਡੇ ਸਿੱਖ ਰਹਿਤ ਮਰਿਆਦਾ 'ਚ ਸਾਡੇ ਗੁਰੂ ਸਾਹਿਬ ਨੇ ਮਨਾ ਕੀਤੇ ਆ ਕਿ ਇਹ ਕਰਮ ਕਾਂਡ ਨੇ, ਇਹ ਬ੍ਰਾਹਮਣਵਾਦੀ ਕਰਤੂਤਾਂ ਨੇ, ਇਹ ਨਹੀਂ ਕਰਨੀਆਂ। ਇਹ ਉਲਟਾ ਇਹ ਕਿਹਾ ਵੀ ਜੇ ਤੁਸੀਂ ਇਹ ਕੀਤੀਆਂ ਮੈਂ ਤੁਹਾਡੀ ਸ਼ਕਲ ਨਹੀਂ ਦੇਖਣੀ। ਪਰ ਸਾਡੇ ਆਲੇ ਦੁਆਲੇ ਸਾਰੇ ਉਹ ਲੋਕ ਕਰਦੇ ਆ ਕੰਮ। ਇੰਨਾ ਮਾੜਾ ਹਾਲ ਹੋਇਆ ਕਿ ਸਾਡੇ ਸਾਰੇ ਬਰਿਆਈਆਂ, ਘਾਟਾਂ, ਕਮਜ਼ੋਰੀਆਂ ਤੋਂ ਸਭ ਤੋਂ ਭੈੜੀ ਗੱਲ ਕੀ ਆ? ਗੁਰੂ ਸਾਹਿਬ ਦੀ ਬਰਾਬਰੀ ਕਰਨੀ। ਬੜੇ ਰੌਲੇ ਪੈਂਦੇ ਆ ਕਿ ਜੀ ਫਲਾਨੇ ਥਾਂ ਤੇ ਅੱਜ ਵੀ ਇੱਕ ਵੀਡੀਓ ਘੁੰਮ ਰਹੀ ਆ, 15-20 ਬੀਬੀਆਂ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਨਾਲ ਕੁਰਸੀਆਂ ਢਾਹ ਕੇ ਬੈਠੀਆਂ ਨੇ। ਗੈਰ ਸਿੱਖ ਨਹੀਂ ਹੈ, ਸਿੱਖ ਨੇ। ਇੰਨਾ ਗਰਕੇ ਹੋਣ ਦੇ ਬਾਵਜੂਦ, ਇੰਨਾ ਨਿਘਾਰ ਆ ਚੁੱਕੇ ਹੋਣ ਦੇ ਬਾਵਜੂਦ, ਜਦੋਂ ਹਿੰਦੂ ਤਵੀਏ ਤਾੜੀਆਂ ਮਾਰਦੇ ਨੇ ਕਿ ਦੇਖਿਆ ਕੱਢਤਾ ਨਾ ਤੁਹਾਡਾ ਜਲੂਸ, ਇਹਦੇ ਬਾਵਜੂਦ ਸਾਡੀ ਕੌਮ ਜਿਹੜੀ ਆ ਉਹਦੇ ਵਿੱਚ ਉਹ ਚੇਤਨਾ ਨਹੀਂ ਜਾਗ ਰਹੀ, ਉਹ ਗੱਲ ਨਹੀਂ ਜਾਗ ਰਹੀ, ਜਿਹਦੇ ਕਰਕੇ ਹੁਣ ਤਾਂ ਲੱਗਦਾ ਵੀ ਜਿਹੜੇ ਹਿੰਦੂ ਕੱਟੜਪੰਥੀ ਆ, ਭਗਵੇਂ ਬ੍ਰਿਗੇਡ ਵਾਲੇ ਆ, ਉਹ ਕੋਈ ਸਿੱਧੀ ਇਹਨਾਂ ਨੂੰ ਲਾਹਣਤ ਲੂਣਤ ਪਾਉਣ ਵੀ ਸ਼ਰਮ ਨਾਲ ਡੁੱਬ ਕੇ ਮਰ ਜਾਓ, ਅਸੀਂ ਤਾਂ ਪੂਰਾ ਜ਼ੋਰ ਲਾ ਲਿਆ, ਤੁਸੀਂ ਹਿੱਲਦੇ ਹੀ ਨਹੀਂ, ਫੇਰ ਸ਼ਾਇਦ ਜਾ ਜੂਗ ਪੈਣ। ਪਰ ਇਹ ਇੰਨੇ ਮਾੜੇ ਤੋਂ ਮਾੜੇ ਮਾਹੌਲ ਦੇ ਵਿੱਚ ਇੱਕ ਗੱਲ ਬੜੀ ਤਸੱਲੀ ਵਾਲੀ ਹੈ, ਸਿੱਖ ਕਦੇ ਵੀ ਇਹ ਨਹੀਂ ਕਹਿੰਦਾ, ਤੁਸੀਂ ਸੁਣੋਗੇ ਕਿ ਸਿੱਖ ਖਤਰੇ ਵਿੱਚ। ਸਿੱਖ ਅੱਜ ਵੀ ਇਹੀ ਕਹਿੰਦਾ ਚੜ੍ਹਦੀ ਕਲਾ। ਇਹੀ ਚੀਜ਼ ਜਿਹੜੀ ਆ ਦੁਸ਼ਮਣ ਨੂੰ ਘੁੰਮਣ ਘੇਰੀ ਚ ਪਾਈ ਫਿਰਦੀ ਹੈ। ਸਿੱਖੀ ਤੇ ਸਿੱਖਾਂ ਦਾ ਜਿੰਨਾ ਬੁਰਾ ਹਾਲ, ਸਾਡੀ ਕੌਮ ਦਾ ਜਿੰਨਾ ਮਾੜਾ ਹਾਲ ਆ, ਹੋਰ ਕੀ ਕੌਮ ਹੁੰਦੀ ਵਾਹੀ ਬੀਜੀ ਨਾ ਥਿਉਂਦੀ। ਇਹ ਕੋਈ ਉਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਡੇ ਤੇ ਕਿਰਪਾ ਹੀ ਆ ਕਿ ਇੰਨੇ ਮਾੜੇ ਮਾਹੌਲ ਵਿੱਚ ਵੀ ਸਾਨੂੰ ਲੱਗਦਾ ਹੈ, ਸਾਨੂੰ ਦਿਖਦਾ ਹੈ ਕਿ ਅਸੀਂ ਹਾਰਦੇ ਨਹੀਂ, ਅਸੀਂ ਜਿੱਤਾਂਗੇ, ਲਾਜ਼ਮੀ ਜਿੱਤਾਂਗੇ। ਸੋ ਇਹ ਜਿਹੜੀ ਗੱਲ ਹੈ, ਇਹ ਸਾਡੇ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਉਣ ਦੀ ਜਿੱਦ, ਸਾਡੇ ਬੱਚੇ ਬੱਚੀਆਂ ਦੇ ਅੰਦਰ ਦੁਬਾਰਾ ਫੇਰ ਸਿੱਖੀ ਦਾ ਜਜ਼ਬਾ ਪ੍ਰਚੰਡ ਹੋਣ ਦੀ ਗੱਲ, ਜਾਂ ਇਹਨਾਂ ਹਿੰਦੂ ਤਵੀ ਹਮਲਿਆਂ ਦੇ ਖਿਲਾਫ ਜਾਗਣ ਦੀ, ਉੱਠਣ ਦੀ ਗੱਲ, ਇਹ ਲਗਾਤਾਰ ਚੱਲਦੀ ਰਹੀ ਆ, ਚੱਲਦੀ ਰਹਿਣੀ ਆ। ਹਾਲਾਤ ਮਾੜੇ ਜ਼ਰੂਰ ਨੇ, ਪਰ ਅਸੀਂ ਆਹ ਨਹੀਂ ਕਹਿ ਸਕਦੇ ਜਿਵੇਂ ਹਿੰਦੂ ਚੀਕਾਂ ਮਾਰੀ ਜਾਂਦੇ ਆ ਕਿ ਹਿੰਦੂ ਖਤਰੇ 'ਚ ਆ। ਅਸੀਂ ਤਾਂ ਚੜ੍ਹਦੀ ਕਲਾ 'ਚ ਰਵਾਂਗੇ ਤੇ ਸਾਨੂੰ ਪੱਕਾ ਪਤਾ ਕਿ ਇੱਕ ਦਿਨ ਆਊਗਾ ਜਦੋਂ ਸਾਰੇ ਸੰਸਾਰ ਦੇ ਵਿੱਚ ਸਿੱਖੀ ਦੀ ਸ਼ਾਨ ਆ ਜਿਹੜੀ ਉਹ ਦੁਨੀਆ ਦੇਖੇਗੀ। ਗੁਰਦੁਆਰਾ ਸੀਸਗੰਜ ਸਾਹਿਬ ਦੀ ਗੱਲ ਚੇਤੇ ਆ ਰਹੀ ਹੈ, ਜਿਹੜਾ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਇੱਕ ਬਹੁਤ ਵੱਡੀ ਇਤਿਹਾਸਕ ਸਬੂਤ ਦੇ ਤੌਰ ਤੇ, ਗਵਾਹੀ ਦੇ ਤੌਰ ਤੇ ਬਿਰਾਜਮਾਨ। 1984 ਨੂੰ ਅਕਿਰਤਘਣ ਲੋਕ ਜਦੋਂ ਉੱਥੇ ਲਾਂਬੂ ਲਾਉਣ ਆਏ ਗੁਰਦੁਆਰੇ ਨੂੰ, ਬੁੱਕਲ ਦੇ ਸੱਪ ਬਣ ਕੇ, ਤਾਂ ਉਦੋਂ ਉਹਨਾਂ ਦੇ ਅੰਦਰ ਇਹ ਗੱਲ ਕਿਉਂ ਨਹੀਂ ਜਾਗੀ ਕਿ ਯਾਰ ਇਸ ਗੁਰੂ ਸਾਹਿਬ ਨੇ ਜਿਹਦੀ ਯਾਦ ਵਿੱਚ ਇੱਥੇ ਇਹ ਗੁਰਦੁਆਰਾ ਬਣਿਆ ਹੋਇਆ, ਸਾਡੇ ਲਈ ਕੀ ਕੀਤਾ। ਜਦੋਂ ਉਦੋਂ ਯਾਦ ਨਹੀਂ ਆਇਆ ਤਾਂ ਅੱਜ ਕਿਸੇ ਹਿੰਦੂ ਨੂੰ ਇਹ ਗੱਲ ਕਿਉਂ ਨਹੀਂ ਆ ਰਹੀ ਕਿ ਜੇਕਰ ਸਿੱਖ ਇਸ ਗੱਲ ਤੋਂ ਦੁਖੀ ਹੁੰਦੇ ਨੇ, ਸਿੱਖਾਂ ਨੂੰ ਗੰਦੀ ਗਾਲ ਲੱਗਦਾ ਜਦੋਂ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਤਾਂ ਹਿੰਦੂ ਆ, ਅਸੀਂ ਕਿਉਂ ਇਹਨਾਂ ਨੂੰ ਜਲੀਲ ਕਰਦੇ ਹਾਂ? ਕਦੇ ਕਿਸੇ ਹਿੰਦੂ ਨੂੰ ਕਿਉਂ ਨਹੀਂ ਸ਼ਰਮ ਆਈ ਕਿ ਬੀਤੇ ਦੌਰ ਵਿੱਚ, ਪਿਛਲੇ 5 ਸਦੀਆਂ ਦੇ ਇਤਿਹਾਸ ਵਿੱਚ, ਅਸੀਂ ਕਿਉਂ ਕਦੇ ਲਖਪਤ ਰਾਏ ਰਾਹੀਂ, ਕਦੇ ਇੰਦਰਾ ਰਾਹੀਂ, ਕਦੇ ਕਿਸੇ ਹੋਰ ਰਾਹੀਂ ਸਿੱਖੀ ਦੀਆਂ ਜੜ੍ਹਾਂ ਵੱਢਣ ਤੇ ਲੱਗੇ ਹੋਏ ਆ। ਸੋ ਸੀਸਗੰਜ ਗੁਰਦੁਆਰਾ ਇਸ ਗੱਲ ਦਾ ਸਬੂਤ ਹੈ, ਗਵਾਹ ਹੀ ਹੈ ਕਿ ਇੱਥੇ ਕੀ ਇਤਿਹਾਸ ਵਾਪਰਿਆ ਸੀ। ਮੈਂ ਇਹਦੀ ਗੱਲ ਕਿਉਂ ਛੇੜੀ ਆ? ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਭਗਵੇਂ ਬ੍ਰਿਗੇਡ ਦੇ ਇੱਕ ਹਿੱਸੇ ਨੇ ਝੰਡਾ ਚੱਕਿਆ ਹੋਇਆ ਕਿ ਜੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਕਸ਼ਮੀਰੀ ਪੰਡਤਾਂ ਨਾਲ ਕੋਈ ਤਾਲੁਕ ਨਹੀਂ, ਇਹ ਕੋਈ ਉਹਨਾਂ ਦਾ ਆਪ ਦਾ ਹੀ ਮਸਲਾ ਸੀ। ਸੋ ਇਸ ਹਿਸਾਬ ਕਿਤਾਬ ਦੇ ਵਿੱਚ ਜਦੋਂ ਸੀਸਗੰਜ ਗੁਰਦੁਆਰਾ
ਰਕਾਬਗੰਜ ਗੁਰਦੁਆਰਾ, ਜਦੋਂ ਇਹਨਾਂ ਗੁਰਦੁਆਰਿਆਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਲੋਕਾਂ ਦਾ ਮੂੰਹ ਭੰਨਣ ਲਈ ਕਿ ਇਹ ਗੁਰਦੁਆਰਾ ਸਾਹਿਬਾਨ ਸਬੂਤ ਨੇ, ਗਵਾਹ ਨੇ। ਜਿਹੜੇ ਲੋਕ 1984 ਵਿੱਚ ਗੁਰਦੁਆਰੇ ਨੂੰ ਅੱਗ ਲਾਉਣ ਆਏ ਸੀ, ਅੱਜ ਉਹ ਸਿੱਖਾਂ ਨੂੰ ਲਾਂਬੂ ਲਾ ਰਹੇ ਨੇ, ਸਿੱਖਾਂ ਨੂੰ ਹਿੰਦੂ ਕਹਿ ਕੇ, ਸਿੱਖਾਂ ਦੇ ਧਰਮ ਦੇ ਬਾਰੇ ਮਾੜਾ ਚੰਗਾ ਬੋਲ ਕੇ। ਤੇ ਉਹਨਾਂ ਦੇ ਕੋਲ ਪੂਰਾ ਮੁਲਕ, ਪੂਰਾ ਨਿਜ਼ਾਮ ਹੋਣ ਦੇ ਬਾਵਜੂਦ ਉਹ ਸਿੱਖੀ ਦਾ ਘਾਣ ਕਰਨ ਦੇ ਲਈ ਲੱਗੇ ਹੋਏ ਨੇ, ਤਾਂ ਵੀ ਸਿੱਖ ਮੂਹਰੇ ਡਟੇ ਹੋਏ ਨੇ। ਇਹ ਉਦੋਂ ਵੀ ਵੱਡੀ ਗੱਲ ਹੈ। ਮੈਂ ਇਹਨੂੰ ਇੱਕ ਹੋਰ ਸਿੰਬੋਲਿਕ ਕਥਾ ਦੇ ਰੂਪ ਦੇ ਵਿੱਚ ਗੱਲ ਨੂੰ ਸਮਾਪਤ ਕਰਨ ਵਾਲੇ ਪਾਸੇ ਆਵਾਂਗਾ। ਕਹਿੰਦੇ ਜਦੋਂ ਜੰਗ ਹੋਇਆ ਮਹਾਭਾਰਤ ਦਾ, ਤੇ ਅਰਜਨ ਦਾ ਰਥ ਕ੍ਰਿਸ਼ਨ ਭਗਵਾਨ ਚਲਾ ਰਿਹਾ ਸੀ, ਸਾਹਮਣੇ ਕਰਨ, ਜਿਹੜਾ ਕਰਨ ਦਾਸੀ ਪੁੱਤਰ, ਉਹਦਾ ਰਥ ਆਇਆ, ਤੇ ਜਿਹੜੀ ਯੁੱਧ ਦੀ ਮਰਿਆਦਾ ਉਹਦੇ ਅਨੁਸਾਰ ਕਰਨ ਨੇ ਤੀਰ ਚਲਾਉਣਾ ਸੀ। ਜਦੋਂ ਕਰਨ ਨੇ ਤੀਰ ਚਲਾਇਆ ਤਾਂ ਕਰਨ ਦਾ ਜਿਹੜਾ ਚਲਾਇਆ ਹੋਇਆ ਤੀਰ ਸੀ, ਉਹਨੇ ਅਰਜਨ ਦਾ ਰਥ 5 ਫੁੱਟ ਪਿੱਛੇ ਚੱਕ ਕੇ ਮਾਰਿਆ। ਫੇਰ ਕਹਿੰਦੇ ਅਰਜਨ ਦੀ ਵਾਰੀ ਆਈ। ਜਦੋਂ ਅਰਜਨ ਨੇ ਦੇਵੀ ਦੇਵਤੇ ਭਗਵਾਨ ਧਿਆ ਕੇ ਤੀਰ ਮਾਰਿਆ ਤਾਂ ਜਿਹੜਾ ਕਰਨ ਦਾ ਰਥ ਸੀ ਉਹ 2-3 ਫੁੱਟ ਪਿੱਛੇ ਹੋ ਗਿਆ। ਤੇ ਕਹਿੰਦਾ ਜਦ ਹੀ ਦੇਵੀ ਦੇਵਤੇ ਤਾੜੀਆਂ ਮਾਰਨ ਲੱਗ ਗਏ, ਕ੍ਰਿਸ਼ਨ ਵੀ ਬੜਾ ਵਾਹ ਕਰਨ ਵਾਹ, ਤੇ ਅਰਜਨ ਹੱਥ ਚੋਂ ਤੀਰ ਕਮਾਨ ਛੱਡ ਕੇ ਪਾਸੇ ਹੋ ਕੇ ਨਾਰਾਜ਼ ਹੋ ਕੇ ਬਹਿ ਗਿਆ। ਕਹਿੰਦਾ ਮੈਂ ਤੀਰ ਮਾਰਿਆ 2-3 ਫੁੱਟ ਪਿੱਛੇ ਤਾਂ ਗਿਆ ਹੀ ਆ ਨਾ ਉਹਦਾ, ਤੇ ਉਹਨੇ ਜੇ ਮਾਰਿਆ ਤਾਂ 5 ਫੁੱਟ ਗਿਆ, ਤੇ ਤੁਸੀਂ ਇੰਨੀ ਗਲਤੀ ਉਹਨੂੰ ਵੱਡਾ ਮੰਨ ਲਿਆ ਤੇ ਮੈਨੂੰ ਮਾੜਾ ਮੰਨੀ ਜਾਂਦੇ ਹੋ। ਅਰਜਨ ਕਹਿੰਦਾ ਕ੍ਰਿਸ਼ਨ ਭਗਵਾਨ ਨੂੰ, ਤੁਸੀਂ ਤਾਂ ਭਗਵਾਨ ਹੋ, ਤੁਸੀਂ ਤਾਂ ਨਿਆਂ ਕਰਨਾ ਸੀ। ਤੇ ਅਰਜਨ ਨੂੰ ਜਵਾਬ ਦਿੱਤਾ, ਕਹਿੰਦੇ ਕ੍ਰਿਸ਼ਨ ਭਗਵਾਨ ਨੇ, ਕਹਿੰਦੇ ਤੂੰ ਜਦੋਂ ਤੀਰ ਚਲਾਇਆ, ਤੂੰ ਇੱਕ ਉਹੋ ਜਿਹੇ ਪਰਿਵਾਰ ਚੋਂ ਆ ਜਿੱਥੇ ਬੜਾ ਵੱਡਾ ਤੈਨੂੰ ਯੋਧਾ ਬਣਨ ਦਾ, ਪੂਰਾ ਟ੍ਰੇਨਿੰਗ ਲੈਣ ਦਾ ਮੌਕਾ ਮਿਲਿਆ ਹੋਇਆ, ਤੇ ਤੂੰ ਤੀਰ ਜਦੋਂ ਚਲਾਇਆ 2-3 ਫੁੱਟ ਪਰਾਂ ਉਹਦਾ ਗਿਆ, ਕੋਈ ਚੱਕਰ ਨਹੀਂ। ਹੁਣ ਤੂੰ ਸੋਚ ਕੇ ਜਦੋਂ ਉਹਨੇ ਚਲਾਇਆ ਤਾਂ ਜਿਹੜਾ ਵਾਯੂ ਦੇਵਤਾ ਵਾ ਉਹਨੂੰ ਮੈਂ ਹੁਕਮ ਕੀਤਾ, ਕ੍ਰਿਸ਼ਨ ਭਗਵਾਨ ਕਹਿੰਦਾ ਵੀ ਉਹਨੇ ਨਾਲੇ ਤਾਂ ਤੇਰੇ ਰਥ ਨੂੰ ਪਿੱਛੋਂ ਪ੍ਰੈਸ਼ਰ ਬਣਾਇਆ, ਨਾਲੇ ਉਹਦੇ ਤੀਰ ਦੀ ਸ਼ਕਤੀ ਘਟਾਈ। ਫਿਰ ਜਿਹੜਾ ਉਹ ਸ਼ੇਸ਼ਨਾਗ ਆ ਉਹਨੂੰ ਹੁਕਮ ਦਿੱਤਾ, ਉਹਨੇ ਤੇਰੇ ਰਥ ਦੇ ਟਾਇਰਾਂ ਨੂੰ ਬਲ ਪਾਇਆ ਹੋਇਆ ਸੀ। ਫਿਰ ਦੁਨੀਆ ਦੀਆਂ ਜਿੰਨੀਆਂ ਦੇਵੀ ਦੇਵਤਿਆਂ ਦੀਆਂ ਹੋਰਾਂ ਦੀਆਂ ਸ਼ਕਤੀਆਂ ਨੇ ਸਭ ਨੂੰ ਲਾਮਬੰਦ ਕਰਕੇ ਤੇਰੇ ਰਥ ਦੇ ਪਿੱਛੇ ਖੜਾ ਕਰਤਾ। ਇਹ ਸਾਰੇ ਕਾਸੇ ਦੇ ਬਾਵਜੂਦ ਤੂੰ ਐਡਾ ਮਹਾਨ ਤੀਰ ਅੰਦਾਜ਼, ਤੂੰ ਇਸ ਰਥ ਤੇ ਸਵਾਰ, ਤੇ ਮੈਂ ਤਰਲੋਕੀ ਦਾ ਨਾਥ ਸਮਝਿਆ ਜਾਨਾ ਭਗਵਾਨ, ਮੈਂ ਇਸ ਰਥ ਤੇ ਬੈਠਾ। ਇਸ ਸਾਰੇ ਕਾਸੇ ਦੇ ਨਾਲ ਤੇਰਾ ਰਥ ਕਰਨ ਦੇ ਤੀਰ ਨਾਲ ਇੱਕ ਕਦਮ ਵੀ ਹਿੱਲਣਾ ਨਹੀਂ ਸੀ ਚਾਹੀਦਾ, ਪਰ ਉਹਨੇ ਚਲਾਇਆ ਤੇ ਤੇਰਾ 5 ਫੁੱਟ ਚੱਕ ਕੇ ਪਾਸੇ ਮਾਰਿਆ। ਤੂੰ ਕਿਹੜੀਆਂ ਗੱਲਾਂ ਕਰਦਾ? ਜੇ ਕਿਤੇ ਅਸੀਂ ਨਾ ਹੁੰਦੇ ਤਾਂ ਕਰਨ ਦੇ ਤੀਰ ਨਾਲ ਤੇਰੇ ਰਥ ਦਾ ਤੇ ਤੇਰਾ ਬਣਦਾ ਕੀ? ਇਹ ਤਾਂ ਸਾਡੀ ਕਰਕੇ ਆ ਜਿਹੜਾ ਤੂੰ ਬਚਿਆ, ਜਿਹੜਾ ਤੇਰੇ ਟਾਇਰਾਂ ਨੂੰ ਸ਼ੇਸ਼ਨਾਗ ਬਲ ਪਾਈ ਫਿਰਦਾ, ਤੇ ਏਡੇ ਦੇਵੀ ਦੇਵਤੇ, ਇੰਨੀ ਮੇਰੀ ਸ਼ਕਤੀ। ਇਹ ਗੱਲ ਮੈਂ ਕਿਉਂ ਇੱਥੇ ਕਰ ਰਿਹਾ? ਇੱਕ ਪਾਸੇ ਪੂਰੇ ਇੰਡੀਆ ਦੀ ਸ਼ਕਤੀ ਦੇ ਨਾਲ ਨਾਗਪੁਰ ਤੇ ਦਿੱਲੀ ਨੇ ਸਿੱਖੀ ਉੱਤੇ ਹਮਲਾ ਬੋਲਿਆ ਹੋਇਆ, ਕੀ ਨਹੀਂ ਉਹਦੇ ਕੋਲ? ਸਭ ਕੁਛ ਹੈ। ਇੰਨਾ ਜ਼ਿਆਦਾ ਖਤਰਨਾਕ ਇਸ ਮੌਕੇ ਉਹਦਾ ਤੁਹਾਡੇ ਸਾਹਮਣੇ ਆ। ਇਹਨਾਂ ਹੀ ਦਿਨਾਂ ਦੇ ਵਿੱਚ 18 ਦਸੰਬਰ 2021 ਨੂੰ, ਅੱਜ 2025 ਚੱਲ ਰਿਹਾ, ਕੀ ਬਣਿਆ ਸੀ? ਦਰਬਾਰ ਸਾਹਿਬ ਦੇ ਵਿੱਚ ਇੱਕ ਹਿੰਦੂ ਅੱਤਵਾਦੀ ਨੇ ਦਰਬਾਰ ਸਾਹਿਬ ਦੇ ਵਿੱਚ ਉੱਪਰੋਂ ਛਾਲ ਮਾਰੀ ਤੇ ਬੇਅਦਬੀ ਕਰਨ ਲਈ ਹਮਲਾ ਕੀਤਾ। ਇਹ ਵੱਖਰੀ ਗੱਲ ਆ, ਇੱਥੇ ਸਿੰਘਾਂ ਨੇ ਝਟਕਾ ਛੱਡਿਆ। ਦਰਬਾਰ ਸਾਹਿਬ ਦੇ ਵਿੱਚ ਹਮਲਾ,
ਤੇ ਕਿੱਥੇ ਕਿੱਥੇ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਆਪਦੇ ਏਜੰਟਾਂ ਰਾਹੀਂ ਕਿਵੇਂ ਆਈਡੀਅਲ ਵਰਸ਼ਿਪ ਕਹਿਣ ਵਾਲੇ ਆਪਦੇ ਘੁਸਪੈਠੀਆਂ ਨੂੰ ਕਿਹੜਾ ਹਮਲਾ ਸਿੱਖੀ ਸਰੂਪ ਅਤੇ ਸਿਧਾਂਤ ਉੱਤੇ ਸਿੱਖਾਂ 'ਚ ਹੀਣਤਾ ਭਰ ਲਈ ਕਿੱਥੇ ਨਹੀਂ ਹਮਲਾ ਹੋ ਰਿਹਾ। ਪਰ ਧੰਨਾ ਸਿੱਖ ਕੌਮ ਜਿਹੜੀ ਇਹਨਾਂ ਹਮਲਿਆਂ ਦੇ ਸਾਹਮਣੇ ਚੀਕਾਂ ਪਵਾਈਆਂ ਪਈਆਂ ਨੇ, ਪੂਰਾ ਡਟ ਕੇ ਪੰਥ ਲੜ ਰਿਹਾ ਤੇ ਹਰ ਇੱਕ ਤਰੀਕੇ ਨਾਲ ਹਿੰਦੂ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਇੱਕ ਨਾ ਇੱਕ ਦਿਨ ਖਾਲਸੇ ਆਪਦਾ ਖਾਲਿਸਤਾਨ ਜ਼ਰੂਰ ਲੈ ਜਾਣ। ਇਹੀ ਉਹ ਗੱਲ ਆ ਜਿਹੜੀ ਕ੍ਰਿਸ਼ਨ ਨੂੰ ਅਰਜਨ ਨੇ ਕਹੀ ਸੀ ਕਿ ਸ਼ੁਕਰ ਕਰ ਤੇਰੇ ਨਾਲ ਅਸੀਂ ਸੀ। ਸੋ ਇਸ ਮੌਕੇ ਜਿਹੜੇ ਸਿੱਖੀ ਦੇ ਦੁਸ਼ਮਣ ਭਾਗਵੇਂ ਬ੍ਰਿਗੇਡ ਦੇ ਨਾਲ ਰਲ ਕੇ ਸਿੱਖੀ ਤੇ ਹਮਲੇ ਕਰ ਰਹੇ ਨੇ, ਉਹ ਸਰਕਾਰੀ ਸ਼ਹਿ ਤੇ ਜੋ ਮਰਜ਼ੀ ਨੱਚੀ ਟੱਪੀ ਜਾਣ, ਪਰ ਗੁਰਾਂ ਦਾ ਖਾਲਸਾ ਇਸ ਦੁਨੀਆ ਦੇ ਵਿੱਚ ਆਪਣੇ ਝੰਡੇ ਜ਼ਰੂਰ ਚਲਾਊਗਾ ਤੇ UNO ਦੇ ਵਿੱਚ ਇੱਕ ਦਿਨ ਖਾਲਿਸਤਾਨ ਦਾ ਝੰਡਾ ਜ਼ਰੂਰ ਹੋਵੇਗਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।